ਤੇ ਇੱਕ ਦੇ ਕੋਲ ਕੋਈ ਕੜਾ ਸੀ, ਉਹ ਕੜਾ ਮਾਰਦਾ ਸੀਗਾ। ਅੱਛਾ। ਉਹਨੇ ਕੜਾ ਮਾਰਿਆ, ਉਹਨਾਂ ਨੇ ਮੈਨੂੰ ਕਿਉਂਕਿ ਆਪਣੇ ਕੰਨਾਂ 'ਤੇ ਚੁੱਕਿਆ ਸੀ, ਉਹ ਕੜਾ ਮੇਰੀ ਲੱਤਾਂ ਨੂੰ ਲੱਗੇ, ਜ਼ਖਮੀ ਹੋ ਗਏ ਮੇਰੀ ਲੱਤਾਂ। ਤੇ ਵਾਲਦ ਸਾਹਿਬ ਮੇਰੇ ਮੈਨੂੰ ਉੱਥੇ ਹੀ ਉਤਾਰ ਕੇ ਤੇ ਪਤਾ ਨਹੀਂ ਕਿੱਧਰ ਗਏ, ਉਹ ਸਿੱਖ ਉਹਨਾਂ ਦੇ ਪਿੱਛੇ ਪੈ ਗਏ। ਮੈਂ ਕੱਲਮ ਕੱਲਾ ਰਹਿ ਗਿਆ। ਕਦੇ ਕੋਈ ਟਰੱਕ ਆਉਂਦਾ ਸੀ ਤੇ ਮੈਂ ਉਹਦੇ ਪਿੱਛੇ ਨੱਸਦਾ ਸੀ ਕਿ ਮੈਨੂੰ ਵੀ ਨਾਲ ਲੈ ਜਾਓ। ਮੈਂ ਆਵਾਜ਼ ਦੇਣੀ, ਮੈਨੂੰ ਵੀ ਨਾਲ ਲੈ ਜਾਓ। ਭਲਾ ਕੌਣ ਰੁਕਦਾ ਕਿਸੇ ਵਾਸਤੇ। ਠੀਕ। ਤੇ ਵੈਸੇ ਪਿੰਡ ਵਿੱਚ ਮਸ਼ਹੂਰ ਸਾਂ ਮੈਂ, ਜਾਂ ਮੈਨੂੰ ਮੁਸਲਾ ਕਹਿੰਦੇ ਸਨ ਤੇ ਜਾਂ ਮੈਨੂੰ ਕਾਕਾ। ਕਾਕਾ ਜਾਂ ਮੁਸਲਾ? ਮੈਨੂੰ, ਹਾਂ, ਆਪਣੇ ਅਸਲ ਨਾਮ ਦਾ ਮੈਨੂੰ ਪਤਾ ਹੀ ਨਹੀਂ। ਇੰਨੀ ਦੇਰ 'ਚ ਅਮਰੂ ਗਿਆ ਸੀ ਆਪਣੀਆਂ ਪੈਲੀਆਂ, ਉਹ ਵੀ ਆ ਗਿਆ। ਅੱਛਾ। ਅਮਰੂ ਵੀ ਆ ਗਿਆ। ਜੀ। ਔਰ ਮੈਨੂੰ ਯਾਦ ਹੈ ਕਿ ਅਮਰੂ ਵੀ ਬੜਾ ਰੋਇਆ। ਉਹ ਵੀ ਰੋਇਆ, ਤੁਸੀਂ ਵੀ ਰੋਏ? ਬੜੇ ਰੋਏ ਅਸੀਂ, ਮੈਨੂੰ ਯਾਦ ਹੈ। ਉਹ ਵੀ ਬੜਾ ਰੋਇਆ। ਹਾਂ ਜੀ। ਉਹਦੇ ਹੱਥ ਵਿੱਚ ਇੱਕ ਅੰਬ ਸੀਗਾ ਐਡਾ ਵੱਡਾ। ਆਉਣ ਲੱਗੇ ਨਾ ਕਿ ਤੂੰ ਅੰਬ ਚੁੱਕ ਕੇ ਲਿਆਇਆ। ਹਾਂ ਜੀ। ਉਹ ਅੰਬ ਉਹਨੇ ਦਿੱਤਾ ਮੈਨੂੰ ਕਿ ਪੁੱਤਰ ਅੰਬ ਖਾ ਲੈ। ਤੇ ਮੈਨੂੰ ਪੁੱਛਣ ਲੱਗੇ, ਪੁੱਤਰ ਤੂੰ ਕਿਉਂ ਫੌਜ 'ਚ ਭਰਤੀ ਹੋਣਾ? ਮੈਂ ਕਿਹਾ ਮੈਂ ਇਸ ਵਾਸਤੇ ਫੌਜ 'ਚ ਭਰਤੀ ਹੋਣਾ, ਜਿਨ੍ਹਾਂ ਲੋਕਾਂ ਨੇ ਮੇਰੇ ਵਾਲਿदैन ਨੂੰ ਸ਼ਹੀਦ ਕੀਤਾ ਹੈ ਨਾ, ਮੈਂ ਉਹਨਾਂ ਕੋਲ ਬਦਲਾ ਲੈਣਾ। ਇਹ ਨਫ਼ਰਤ ਸੀ ਮੇਰੇ ਦਿਲ ਦੇ ਵਿੱਚ ਉਸ ਵੇਲੇ। ਅੱਛਾ। ਮੈਂ ਕਹਿੰਦੇ ਨਾਲ ਗਏ ਮੇਰੇ ਵਾਲਿदैन, ਮੈਂ ਉਹਨਾਂ ਕੋਲ ਬਦਲਾ ਲੈਣਾ ਹੈ। ਅਸਲਾਮੁ ਅਲੈਕੁਮ, ਸਤਿ ਸ੍ਰੀ ਅਕਾਲ, ਪ੍ਰਣਾਮ। ਇੱਕ ਵਾਰੀ ਫੇਰ ਤੁਹਾਡੇ ਨਾਲ ਤੁਹਾਡਾ ਮਿੱਤਰ ਖਯਾਮ ਚੌਹਾਨ 1947 'ਚ ਪਏ ਉਜਾੜਿਆਂ ਦੀ ਇੱਕ ਹੋਰ ਕਹਾਣੀ ਲੈ ਕੇ ਅਸੀਂ ਹਾਜ਼ਰ ਹਾਂ। ਔਰ ਇਹ ਕਹਾਣੀ, ਬਲਕਿ ਹਰ ਕਹਾਣੀ ਭਰੀ ਹੋਈ ਹੈ ਦੁੱਖਾਂ ਨਾਲ, ਪੀੜਾਂ ਨਾਲ, ਵਿਛੋੜਿਆਂ ਨਾਲ। ਔਰ ਸਾਡੀ ਅੱਜ ਦੀ ਕਹਾਣੀ ਵੀ ਇੱਕ ਇਹੋ ਜਿਹੀ ਕਹਾਣੀ ਹੈ ਜਿਹਨੂੰ ਸੁਣ ਕੇ, ਜਿਹਨੂੰ ਵੇਖ ਕੇ ਹਰ ਉਹ ਬੰਦਾ ਸ਼ਰਤ ਸਿਰਫ ਇੱਕ ਹੈ ਕਿ ਉਹਦੇ ਸੀਨੇ ਵਿੱਚ ਦਿਲ ਹੋਵੇ, ਦਿਲ ਇਨਸਾਨ ਦਾ ਦਿਲ। ਉਹ ਪੀੜ ਮਹਿਸੂਸ ਕਰੇਗਾ, ਉਹ ਦੁੱਖ ਮਹਿਸੂਸ ਕਰੇਗਾ, ਉਹ ਪੰਜਾਬੀਆਂ ਦੇ ਦਰਦ ਨੂੰ ਸਮਝ ਸਕੇਗਾ। ਪੰਜਾਬੀਆਂ 'ਤੇ ਕੀ ਬੀਤੀ 1947 ਵਿੱਚ। ਮੈਂ ਲਫ਼ਜ਼ ਪੰਜਾਬੀ ਇਸਤੇਮਾਲ ਕਰ ਰਿਹਾ, ਪੰਜਾਬੀ, ਸਿਰਫ ਪੰਜਾਬੀਆਂ 'ਤੇ 1947 ਵਿੱਚ ਕੀ ਬੀਤੀ, ਇਹਦੀ ਇੱਕ ਸੱਚੀ ਕਹਾਣੀ ਲੈ ਕੇ ਆਏ ਹਾਂ ਅਸੀਂ ਤੁਹਾਡੇ ਨਾਲ। ਔਰ ਇਹ ਕਹਾਣੀ ਸੀਨਾ ਚੀਰ ਦੇਣ ਵਾਲੀ ਹੈ। ਇਹ ਕਹਾਣੀ ਖੂਨ ਦੇ ਹੰਝੂ ਰਵਾ ਦੇਣ ਵਾਲੀ ਹੈ। ਇਹ ਕਹਾਣੀ ਹੈ ਉਸ ਬੱਚੇ ਦੀ ਜਿਹੜਾ 2.5-3 ਸਾਲ ਦੀ ਉਮਰ ਵਿੱਚ ਆਪਣੀ ਸਾਰੀ ਫੈਮਿਲੀ ਤੋਂ, ਆਪਣੇ ਸਾਰੇ ਖਾਨਦਾਨ ਤੋਂ ਵਿਛੜ ਗਿਆ ਸੀ। ਜਿਹਨੂੰ ਇਹ ਨਹੀਂ ਪਤਾ ਮੇਰਾ ਕਬੀਲਾ ਕਿਹੜਾ ਹੈ, ਜਿਹਨੂੰ ਇਹ ਨਹੀਂ ਪਤਾ ਮੈਂ ਕਿਸ ਖਾਨਦਾਨ ਵਿੱਚ ਪੈਦਾ ਹੋਇਆ, ਜਿਹਨੂੰ ਇਹ ਨਹੀਂ ਪਤਾ ਮੇਰੀ ਮਾਂ ਦਾ ਨਾਂ ਕੀ ਸੀ, ਜਿਹਨੂੰ ਇਹ ਨਹੀਂ ਪਤਾ ਮੇਰੇ ਬਾਪੂ ਨੂੰ ਲੋਕ ਕੀ ਕਹਿ ਕੇ ਪੁਕਾਰਦੇ ਸੀ, ਉਹ ਜਿਹਨੂੰ ਇਹ ਨਹੀਂ ਪਤਾ ਮੇਰੇ ਘਰ 'ਚ ਜੰਮਣ 'ਤੇ ਕਿੰਨੀਆਂ ਮਠਿਆਈਆਂ ਵੰਡੀਆਂ ਗਈਆਂ ਸੀ, ਜਿਹਨੂੰ ਇਹ ਨਹੀਂ ਪਤਾ ਕਿ ਕਿੰਨੇ ਚਾਵਾਂ ਨਾਲ ਮੇਰਾ ਕੀ ਨਾਂ ਰੱਖਿਆ ਗਿਆ ਸੀ। ਅੱਜ ਉਹ ਬੱਚਾ ਸਾਡੇ ਸਾਹਮਣੇ ਬੈਠਾ ਹੈ ਤੇ ਅਸੀਂ ਲੱਭਣੀਆਂ ਨੇ ਜੜ੍ਹਾਂ। ਅਸੀਂ ਖੋਜ ਲਾਣਾ ਹੈ ਕਿ ਇਸ ਬੱਚੇ ਦਾ, ਇਹਨਾਂ ਬਜ਼ੁਰਗਾਂ ਦਾ ਕਿਹੜਾ ਪਿੰਡ ਸੀ, ਕਿੱਥੇ ਵਸਦੇ ਸੀ। ਆਓ ਮਿਲ ਕੇ ਸੁਣੀਏ ਇਹ ਕਹਾਣੀ ਤੇ ਫਿਰ ਸ਼ੇਅਰ ਕਰੀਏ ਆਪਣੀ ਯਾਰਾਂ ਬੇਲੀਆਂ ਦੇ ਨਾਲ, ਤੇ ਨਾਲੇ ਮੁਹੱਬਤ ਦਾ ਪੈਗਾਮ ਫੈਲਾਈਏ। ਨਫ਼ਰਤ ਮਸਲਿਆਂ ਦਾ ਹੱਲ ਨਹੀਂ ਹੈ। ਅੱਜ ਦੀ ਇਹ ਕਹਾਣੀ ਅਸੀਂ ਨਾ ਸਿਰਫ ਪੰਜਾਬੀਆਂ ਨੂੰ ਸੁਣਾਣੀ ਹੈ, ਬਲਕਿ ਸੁਣਾਣੀ ਹੈ ਹਿੰਦੁਸਤਾਨ ਤੇ ਪਾਕਿਸਤਾਨ ਦੀ ਹਕੂਮਤਾਂ ਨੂੰ ਵੀ। ਔਰ ਉਹਨਾਂ ਨੂੰ ਦੱਸਣਾ ਹੈ ਕਿ ਲੋਕਾਂ ਦੇ ਮੇਲੇ ਹੋਣ ਦਿਓ। ਦੂਰੀਆਂ ਮਸਲਿਆਂ ਦਾ ਹੱਲ ਨਹੀਂ ਹੁੰਦੀਆਂ। ਅਗਰ ਕੋਈ ਤੁਹਾਡੇ ਦਰਮਿਆਨ ਮਸਲੇ ਹਨ ਤਾਂ ਉਹਨਾਂ ਨੂੰ ਹੱਲ ਕਰੋ। ਇਸ ਪੈਗਾਮ ਦੇ ਨਾਲ ਆਓ ਮਿਲਦੇ ਹਾਂ ਕਾਰੀ ਮੁਹੰਮਦ ਫਾਰੂਕ ਸਾਹਿਬ ਦੇ ਨਾਲ। ਔਰ ਅਸੀਂ ਤੁਹਾਨੂੰ ਦੱਸਦੇ ਜਾਈਏ ਕਿ ਅਸੀਂ ਇਸ ਵੇਲੇ ਬੈਠੇ ਹਾਂ ਪਾਕਿਸਤਾਨੀ ਪੰਜਾਬ ਦੇ ਦਾਰੁਲ ਹਕੂਮਤ ਰਾਜਧਾਨੀ ਲਾਹੌਰ ਦੇ ਗੁਲਬਰਗ 2 ਦੇ ਵਿੱਚ, ਜਿੱਥੇ ਕਾਰੀ ਮੁਹੰਮਦ ਫਾਰੂਕ ਸਾਹਿਬ ਇੱਕ ਮਦਰਸਾ ਚਲਾਉਂਦੇ ਨੇ। ਤੇ ਅਸੀਂ ਇਹਨਾਂ ਨੂੰ ਮਿਲਣ ਇੱਥੇ ਆਏ ਹਾਂ। ਔਰ ਇੱਥੇ ਆਏ ਹਾਂ ਇਹਨਾਂ ਨੂੰ ਮਿਲਣ ਵਾਸਤੇ ਪਿਆਰਾ ਸਿੰਘ ਦੋਸਾਂਝ ਦੀ ਫਰਮਾਇਸ਼ 'ਤੇ, ਜਿਹੜੇ ਕਿ ਕੈਨੇਡਾ ਵਿੱਚ ਹੁੰਦੇ ਨੇ, ਸਾਡੇ ਬੇਲੀ ਜਿਹੜੇ ਇਨਸਾਨੀਅਤ ਨੂੰ ਪੂਜਦੇ ਨੇ। ਆਓ ਮਿਲਦੇ ਹਾਂ ਕਾਰੀ ਮੁਹੰਮਦ ਫਾਰੂਕ ਸਾਹਿਬ ਦੇ ਨਾਲ। ਸਰ, ਤੁਹਾਡੀ ਵਿਛੜ ਜਾਣ ਦੀ ਕਹਾਣੀ ਜ਼ਮਾਨੇ ਤੋਂ ਵੱਖਰੀ ਹੈ। ਔਰ ਜਿੰਨੀ ਕਿ ਮੈਂ ਸੁਣੀ ਹੈ ਤੇ ਮੈਂ ਆਪਣੀ ਅੱਖਾਂ ਨੂੰ ਰੋਕ ਨਹੀਂ ਸਕਿਆ ਗਿੱਲਾ ਹੋਣ ਤੋਂ, ਹੰਝੂ ਨਹੀਂ ਰੋਕ ਸਕਿਆ। ਸਾਨੂੰ ਕੁਝ ਕਹਾਣੀ ਦੱਸੋ ਆਪਣੀ, ਕਿ ਬਚਪਨ ਬਾਰੇ ਕੀ ਯਾਦ ਆਉਂਦਾ ਹੈ ਆਪਣੇ ਘਰ ਬਾਰੇ, ਕਿ ਕੋਈ ਪਿੰਡ ਯਾਦ ਹੋਵੇ ਜਾਂ ਕੋਈ ਮੰਜ਼ਰ ਜ਼ੇਨ 'ਚ ਆਉਂਦਾ ਹੋਵੇ
ਔਰ ਉਮਰ ਕਿੰਨੀ ਸੀ ਤੁਹਾਡੀ ਉਸ ਵੇਲੇ? ਪਹਿਲੇ ਤਾਂ ਸਾਨੂੰ ਇਹ ਦੱਸੋ ਵੀ ਕੋਈ ਉਮਰ ਦੱਸੋ ਕਿੰਨੀ ਸੀ ਜਿਲੇ 47 ਦਾ ਉਜਾੜਾ ਪਿਆ ਹੈ? ਉਮਰ ਦਾ ਕੋਈ ਦੱਸ ਨਹੀਂ ਮੈਂ ਸਕਦਾ, ਲੇਕਿਨ ਇੱਕ ਟੁਰ ਫਿਰ ਲੈਂਦਾ ਸਾਂ ਮੈਂ। ਮੈਨੂੰ ਆਪਣਾ ਨਾਂ, ਆਪਣੇ ਘਰਦਿਆਂ ਦਾ ਨਾਂ, ਆਪਣੇ ਮਾਂ ਪਿਓ ਦਾ ਨਾਂ, ਪਿੰਡ ਦਾ ਨਾਂ ਕੋਈ ਪਤਾ ਨਹੀਂ, ਕੋਈ ਪਤਾ ਨਹੀਂ। ਬਸ ਇੰਨਾ ਮੈਨੂੰ ਯਾਦ ਜਿੱਥੋਂ ਸ਼ੁਰੂ ਹੁੰਦੀ ਮੇਰੀ ਯਾਦ ਉਹ ਇਹ ਸੀ ਕਿ ਗਾਲਿਬਨ ਮੇਰੇ ਵਾਲਿਦ ਸਾਹਿਬ ਸਨ। ਉਹ ਮੈਨੂੰ ਆਪਣੇ ਕੰਧਾੜਿਆਂ ਤੇ ਬਾ ਕੇ ਇੱਕ ਪਹਿਲੇ ਅਸੀਂ ਦੀਵਾਰ ਜਿਹੜੀ ਹੈ ਉਹ ਕਰਾਸ ਕੀਤੀ। ਦੀਵਾਰ ਕਰਾਸ ਕਰਕੇ ਅੱਗੇ ਪੈਲੀਆਂ ਆ ਗਈਆਂ। ਪੈਲੀਆਂ ਅਸੀਂ ਗੁਜ਼ਰ ਰਹੇ ਸਾਂ, ਮੈਂ ਉਹਨਾਂ ਦੇ ਕੰਧਿਆਂ ਤੇ ਬੈਠਾ ਸਾਂ। ਅੱਗੋਂ ਇੱਕ ਸਿੱਖਾਂ ਦਾ ਜੱਥਾ ਆਇਆ। ਅੱਛਾ, ਸਿੱਖਾਂ ਦਾ ਜੱਥਾ ਆਇਆ। ਠੀਕ ਹੈ। 5 6 7 ਸਿੱਖ ਸਨ ਤੇ ਇੱਕ ਦੇ ਕੋਲ ਕੋਈ ਕੜਾ ਸੀ, ਉਹ ਕੜਾ ਮਾਰਦਾ ਸੀਗਾ। ਅੱਛਾ, ਉਹਨੇ ਕੜਾ ਮਾਰਿਆ, ਉਹਨਾਂ ਨੇ ਮੈਨੂੰ ਕਿਉਂਕਿ ਆਪਣੇ ਕੰਨਾਂ ਤੇ ਚੁੱਕਿਆ ਸੀ, ਉਹ ਕੜਾ ਮੇਰੀ ਲੱਤਾਂ ਨੂੰ ਲੱਗੇ, ਜ਼ਖਮੀ ਹੋ ਗਏ ਮੇਰੀ ਲੱਤਾਂ। ਤੇ ਵਾਲਿਦ ਸਾਹਿਬ ਮੇਰੇ ਮੈਨੂੰ ਉੱਥੇ ਹੀ ਉਤਾਰ ਕੇ ਤੇ ਪਤਾ ਨਹੀਂ ਕਿੱਧਰ ਗਏ, ਉਹ ਸਿੱਖ ਉਹਨਾਂ ਦੇ ਪਿੱਛੇ ਪੈ ਗਏ, ਮੈਂ ਗੱਲਮ ਗੱਲਾ ਰਹਿ ਗਿਆ। ਉਹ ਕਿਧਰੇ ਆਪਣੀ ਜਾਨ ਬਚਾਉਣ ਨੂੰ ਭੱਜੇ? ਬਿਲਕੁਲ ਬਿਲਕੁਲ, ਉਹ ਆਪਣੀ ਜਾਨ ਬਚਾਉਣ ਵਾਸਤੇ ਕੋਈ ਪੈਲੀਆਂ ਪੂਲੀਆਂ ਹੋਣਗੀਆਂ ਵਿਚਾਰੀਆਂ ਉੱਧਰ ਨੂੰ ਨੱਸੇ ਹੋ, ਲੇਕਿਨ ਸਿੱਖਾਂ ਨੇ ਮੈਨੂੰ ਤੇ ਕੁਝ ਨਾ ਆਖਿਆ, ਉਹਨਾਂ ਦੇ ਪਿੱਛੇ ਪੈ ਗਏ। ਤੁਸੀਂ ਉਸ ਵਕਤ ਤੱਕ ਜ਼ਖਮੀ ਹੋ ਚੁੱਕੇ ਸੀ? ਜ਼ਖਮੀ ਹੋ ਗਿਆ ਸਭ, ਮੇਰੀ ਲੱਤ ਜ਼ਖਮੀ ਸੀ। ਔਰ ਤੁਹਾਨੂੰ ਆਪਣੀ ਹਯਾਤੀ ਦਾ ਪਹਿਲਾ ਮੰਜ਼ਰ ਇਹ ਯਾਦ ਆਉਂਦਾ ਹੈ ਕਿ ਤੁਸੀਂ ਆਪਣੇ ਵਾਲਿਦ ਸਾਹਿਬ ਦੇ ਨਾਲ ਕੋਈ ਕੰਧ ਟੱਪੀ ਸੀ? ਹਾਂ, ਔਰ ਤੁਸੀਂ ਦੋ ਹੀ ਸੀ ਬਸ ਉਸ ਜੀ ਆ, ਬਿਲਕੁਲ ਦੋ ਹੀ ਸਾਂ। ਕੋਈ ਘਰ ਨਹੀਂ ਯਾਦ, ਕੋਈ ਗੱਲ ਨਹੀਂ, ਬਾਤ ਕੁਝ ਨਹੀਂ ਯਾਦ, ਜੀ ਆ, ਕੁਛ ਨਹੀਂ ਯਾਦ ਸੀ। ਅੱਛਾ, ਉਹ ਜਿੱਥੇ ਤੁਸੀਂ ਜ਼ਖਮੀ ਹੋ ਗਏ ਔਰ ਤੁਹਾਡੇ ਵਾਲਿਦ ਸਾਹਿਬ ਜਾਨ ਬਚਾਉਣ ਪਰ ਉਹ ਕਿਧਰੇ ਭੱਜ ਪਏ ਔਰ ਉਹ ਮਗਰ ਲੱਗ ਗਏ ਲੋਕ ਉਹਨਾਂ ਦੇ, ਅਗਲੀ ਕਹਾਣੀ ਕੀ ਹੈ? ਤੁਸੀਂ ਕਿੱਧਰ ਨੂੰ ਟੁਰੇ? ਇੱਕ ਮੈਂ ਜੀ ਆ ਬਿਲਕੁਲ, ਉਹ ਜਦੋਂ ਵਾਲਿਦ ਸਾਹਿਬ ਨੂੰ ਮੈਂ ਲਿਆਦਾ ਹੋ ਗਿਆ, ਉੱਥੋਂ ਮੈਂ ਰੋਂਦਾ ਚੱਲਦਾ ਫਿਰਦਾ ਅੱਗੇ ਟੁਰਦਾ ਅੱਗੇ ਅਚਾਨਕ ਇੱਕ ਸੜਕ ਆ ਗਈ, ਪੱਕੀ ਸੜਕ। ਅੰਦਾਜ਼ਨ ਕਿੰਨੀ ਕੁ ਦੇਰ ਚੱਲੇ ਹੋ? ਮੇਰਾ ਹਾਲ ਕੋਈ 10 ਮਿੰਟ ਚੱਲਿਆ ਹੋਵਾਂਗਾ। 10 ਮਿੰਟ? ਛੋਟਾ ਬਾਲ ਚੱਲਦਾ ਹੈ ਐਵੇਂ, ਥੋੜਾ ਜਿਹਾ ਹੀ ਫਾਸਲਾ ਕੀਤਾ ਹੋਣਾ ਉਸ ਮੌਕੇ ਤੇ। ਜੀ ਆ, ਕਹਿ ਲੋ ਕਿ ਕੋਈ 4-5 ਕਿੱਲੇ ਹੀ ਕੀਤਾ ਹੋਣਾ। ਨਹੀਂ ਕੀਤਾ ਹੋਣਾ, ਬਿਲਕੁਲ ਸਹੀ। ਰਾਤ ਇੱਕ ਪਿੰਡ ਵੀ ਵੇਖਿਆ ਮੈਂ, ਇੱਕ ਪਿੰਡ ਆਇਆ, ਉੱਥੇ ਸਿੱਖ ਲੋਕ ਖਲੋਤੇ ਸਨ, ਵੱਡੀਆਂ ਦਾੜੀਆਂ ਤੇ ਸ਼ੋਰ ਬੜਾ ਪਾ ਰਹੇ ਸਨ। ਕੀ ਕਹਿ ਰਹੇ ਸਨ ਇਹ ਮੈਨੂੰ ਨਹੀਂ ਪਤਾ, ਲੇਕਿਨ ਮੈਂ ਬੜਾ ਡਰ ਗਿਆ ਉਹਨਾਂ ਨੂੰ ਵੇਖ ਕੇ ਨਾ, ਬੜਾ ਖੌਫ ਆਇਆ ਮੈਨੂੰ। ਫਿਰ ਮੈਂ ਟੁਰ ਕੇ ਅੱਗੇ ਨੂੰ ਜਦੋਂ ਗਿਆ, ਅੱਗੇ ਇੱਕ ਸੜਕ ਆਈ, ਪੱਕੀ ਸੜਕ। ਅੱਛਾ, ਪੱਕੀ ਸੜਕ ਆਈ ਤੇ ਉੱਥੇ ਪਹਿਲੀ ਦਫਾ ਮੈਂ ਵੇਖਿਆ ਕਦੇ ਕੋਈ ਗੱਡੀ ਚੱਲਦੀ ਸੀਗੀ, ਕਦੇ ਕੋਈ ਟਰੱਕ ਲੰਘਣਾ, ਕਦੇ ਕੋਈ ਸ਼ਹਿਰ ਲੰਘਣੀ, ਕਦੇ ਕੋਈ ਟਰੱਕ ਆਉਂਦਾ ਸੀ ਤੇ ਮੈਂ ਉਹਦੇ ਪਿੱਛੇ ਨੱਸਦਾ ਸੀ ਕਿ ਮੈਨੂੰ ਵੀ ਨਾਲ ਲੈ ਜਾਓ। ਮੈਂ ਆਵਾਜ਼ ਦੇਣੀ, ਮੈਨੂੰ ਵੀ ਨਾਲ ਲੈ ਜਾਓ। ਭਲਾ ਕੌਣ ਰੁਕਦਾ ਕਿਸੇ ਵਾਸਤੇ? ਤੇ ਇੰਨੀ ਦੇਰ 'ਚ ਫਿਰ ਇੱਕ ਆਦਮੀ ਆਇਆ, ਉਹਦੇ ਹੱਥ ਵਿੱਚ ਇੱਕ ਡਾਂਗ ਫੜੀ ਸੀਗੀ। ਅੱਛਾ, ਹਾਂ, ਉਹ ਆਦਮੀ ਫਿਰ ਮੈਨੂੰ ਉਹ ਚੱਲਦਾ ਕੋਈ ਅੱਧਾ ਘੰਟਾ ਉਹ ਚੱਲਿਆ ਹੋਣਾ ਤੇ ਆਪਣੇ ਘਰ ਲੈ ਗਿਆ। ਤੁਹਾਨੂੰ ਆਪਣੇ ਘਰ ਲੈ ਗਿਆ? ਮੈਨੂੰ ਆਪਣੇ ਘਰ ਲੈ ਗਿਆ। ਔਰ ਇਹਨਾਂ ਮੈਨੂੰ ਯਾਦ ਹੈ ਕਿ ਜਦੋਂ ਮੈਨੂੰ ਘਰ ਲੈ ਕੇ ਗਿਆ ਨਾ, ਉਹਨੇ ਮੈਨੂੰ ਆਖਿਆ ਕਿ ਪੁੱਤਰ ਇਹ ਤੇਰਾ ਘਰ ਹੈ। ਮੈਨੂੰ ਉਹਨੇ ਆਖਿਆ ਕਿ ਪੁੱਤਰ ਇਹ ਤੇਰਾ ਘਰ ਹੈ, ਇਹ ਤੇਰਾ ਘਰ ਹੈ। ਹਾਂ, ਇਹ ਲਫ਼ਜ਼ ਉਹਦੇ ਮੈਨੂੰ ਯਾਦ ਨੇ। ਅੱਛਾ, ਅੱਛਾ, ਕਿ ਪੁੱਤਰ ਇਹ ਤੇਰਾ ਘਰ ਹੈ। ਹਾਂ, ਤੇ ਬਸ ਉਹਦਾ ਨਾਂ ਸੀ ਅਮਰੂ ਨਾਂ ਸੀ। ਅਮਰੂ ਨਾਂ। ਇੱਕ ਉਹਦਾ ਪੁੱਤਰ ਸੀ ਮੇਰੇ ਜਿੱਡਾ, ਉਹਦਾ ਨਾਂ ਸੀ ਬੂਟਾ। ਇੱਕ ਉਹਦੀ ਬੀਵੀ ਸੀ, ਉਹਦਾ ਮਾਂ ਪਿਓ ਵੀ ਸਨ। ਉਹਦੀ ਬੀਵੀ ਦਾ ਕੀ ਨਾਂ ਸੀ? ਬੀਵੀ ਦਾ ਨਾਂ ਨਹੀਂ ਮੈਨੂੰ ਪਤਾ। ਨਹੀਂ ਯਾਰ, ਇਹ ਪਿੰਡ ਕੋਈ ਬਾਅਦ ਚ ਤੁਹਾਨੂੰ ਪਤਾ ਲੱਗਿਆ ਵੀ ਕਿਹੜਾ ਪਿੰਡ ਸੀ ਜਿੱਥੇ ਤੁਹਾਨੂੰ ਲੈ ਗਿਆ ਸੀ? ਬਿਲਕੁਲ ਸਹੀ ਹੈ। ਪਿੰਡ ਮੈਨੂੰ ਇਸ ਤਰ੍ਹਾਂ ਪਤਾ ਲੱਗਿਆ ਕਿ ਮੈਂ ਘਰ ਦੇ ਬੂਹੇ ਤੋਂ ਬਾਹਰ ਇੱਕ ਦਫਾ ਖਲੋਤਾ ਸਾਂ ਤੇ ਉੱਥੇ ਇੱਕ ਰਾਹੀ ਲੰਘਿਆ ਮੁਸਾਫਿਰ। ਉਹਨੇ ਕਿਸੇ ਨੇ ਪੁੱਛਿਆ ਜੀ ਇਸ ਪਿੰਡ ਦਾ ਕੀ ਨਾਂ? ਉਹ ਲੋਕਾਂ ਨੇ ਆਖਿਆ ਜੀ ਇਸ ਪਿੰਡ ਦਾ ਨਾਂ ਹੈ ਦੇਵੀ ਦਾਸਪੁਰਾ। ਪਹਿਲੀ ਦਫਾ ਉਹਦੇ ਕੋਲ ਮੈਂ ਨਾਂ ਸੁਣਿਆ ਸੀ। ਯਾਨੀ ਦੇਵੀ ਦਾਸਪੁਰਾ ਪਿੰਡ ਦਾ ਉਹ ਰਹਿਣ ਵਾਲਾ ਸੀ ਅਮਰੂ, ਜਿਹੜਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜਿੱਥੇ ਤੁਹਾਨੂੰ ਲਿਜਾਇਆ ਗਿਆ ਸੀ ਉਹ ਦੇਵੀ ਦਾਸਪੁਰਾ ਸੀ। ਬਿਲਕੁਲ ਸਹੀ। ਮੈਂ ਆਪਣੇ ਸੁਣਨ ਵਾਲਿਆਂ ਨੂੰ, ਆਪਣੇ ਵੇਖਣ ਵਾਲਿਆਂ ਨੂੰ ਕਹਿਣਾ ਚਾਹਾਂਗਾ ਕਿ ਦੇਵੀ ਦਾਸਪੁਰਾ ਪਿੰਡ ਦਾ ਪਤਾ ਲੱਭਣਾ ਸੀ ਸਭ ਤੋਂ ਪਹਿਲੇ ਤਾਂ। ਤੇ ਉਹ ਅੱਧੇ ਕਿਲੋਮੀਟਰ ਤੋਂ ਬਾਅਦ ਅੱਗੇ ਇੱਕ ਨਹਿਰ ਆਉਂਦੀ ਸੀ ਉਸ ਪਿੰਡ ਤੋਂ। ਅੱਛਾ, ਉਸ ਪਿੰਡ ਤੋਂ ਅੱਧੇ ਕਿਲੋਮੀਟਰ ਤੇ ਨਹਿਰ ਸੀ, ਵੱਡੀ ਸਾਰੀ ਨਹਿਰ ਹੁੰਦੀ ਸੀ। ਪਿੰਡ ਵਾਲੇ ਪਾਸੇ ਨਹਿਰ ਉੱਤੇ ਰਸਤਾ ਕੋਈ ਨਹੀਂ ਸੀ, ਪਰਲੇ ਪਾਸੇ ਹੁੰਦੀ ਸੀ ਸੜਕ। ਉਹ ਕਿਉਂਕਿ ਕਦੇ ਨਹਿਰ ਤੇ ਖਲੋ ਕੇ ਵੇਖੀਦਾ ਸੀ ਨਾ, ਕਦੇ ਉੱਥੋਂ ਕੋਈ ਗੱਡੀ ਲੰਘਦੀ ਸੀ।
ਅੱਛਾ। ਤੇ ਮਾਲੂਮ ਹੁੰਦਾ ਸੀ ਉੱਧਰ ਰਸਤਾ ਹੈ, ਲੇਕਿਨ ਇੱਧਰ ਰਸਤਾ ਕੋਈ ਨਹੀਂ ਸੀ। ਇੱਧਰ ਦਰਖਤ ਹੀ ਦਰਖਤ ਲੱਗੇ ਹੁੰਦੇ ਸਨ, ਵਿੱਚੋਂ ਵਿੱਚ ਕੋਈ ਰਸਤਾ ਹੋਣਾ ਮੈਨੂੰ ਕੋਈ ਨਹੀਂ ਪਤਾ। ਅੱਛਾ। ਕਦੇ ਕਦੇ ਨਹਿਰ ਤੇ ਜਾਈਦਾ ਸੀ, ਕਿਉਂਕਿ ਪਿੰਡ ਦੇ ਲੋਕ ਆਪਣੇ ਡੰਗਰ ਨਵਾਉਣ ਲੈ ਕੇ ਜਾਂਦੇ ਸਨ, ਫਿਰ ਵਾਪਸ ਆ ਜਾਂਦੇ ਸਨ। ਉਹਨਾਂ ਨਾਲ ਕਦੇ ਕਦੇ ਜਾਣਾ ਹੋ ਜਾਂਦਾ ਸੀ। ਅੱਛਾ ਅੱਛਾ ਜੀ ਹਾਂ। ਤੇ ਇੱਕ ਪਾਸੇ ਨਹਿਰ, ਪਿੰਡ ਦੇ ਇਹ ਨਹਿਰ ਸੀ, ਤੇ ਇੱਕ ਪਾਸੇ ਪਿੰਡ ਦਾ ਛੱਪੜ ਸੀਗਾ। ਇਹ ਨਹਿਰ ਅੰਦਾਜ਼ਨ ਜਿਹੜੇ ਤੁਹਾਨੂੰ ਯਾਦ ਪੈਂਦਾ ਹੈ, ਪਿੰਡ ਦੇ ਕਿਹੜੇ ਪਾਸੇ ਸੀ? ਚੜ੍ਹਦੇ ਪਾਸੇ। ਪਿੰਡ ਦੇ ਚੜ੍ਹਦੇ ਪਾਸੇ ਨਹਿਰ ਸੀ? ਹਾਂ, ਅੰਦਾਜ਼ਨ ਚੜ੍ਹਦੇ ਪਾਸੇ ਸੀ, ਅੰਦਾਜ਼ਾ ਜਿਹੜਾ ਤੁਸੀਂ ਲਾ ਸਕਦੇ ਹੋ। ਜੀ ਹਾਂ। ਫਿਰ ਇਹ ਦੱਸੋ ਵੀ ਪਿੰਡ ਦੇ ਕਿਹੜੇ ਪਾਸੇ ਘਰ ਸੀ ਅਮਰੂ ਦਾ? ਬੂਟੇ ਹਰਾਂ ਦਾ ਘਰ ਕਿਹੜੇ ਪਾਸੇ ਸੀ? ਕਿਹੜੇ ਪਾਸੇ ਦਾ ਕੀ ਮਤਲਬ? ਵੀ ਪਿੰਡ ਦੇ ਲਹਿੰਦੇ ਚੜ੍ਹਦੇ? ਉਹ ਵੀ ਲਹਿੰਦੇ ਹਲੀ ਹੋਇਆ ਨਾ ਅੰਦਾਜ਼ਨ। ਅੱਛਾ, ਉਹਨਾਂ ਦਾ ਘਰ ਮਜ਼ੀਦ ਪਿੰਡ ਦੇ ਲਹਿੰਦੇ ਪਾਸੇ ਸੀ? ਹਾਂ, ਲਹਿੰਦੇ ਪਾਸੇ ਹੀ। ਨਹਿਰ ਤੋਂ ਲਹਿੰਦੇ ਪਾਸੇ ਉਹਨਾਂ ਦਾ ਘਰ ਸੀ। ਨਹਿਰ ਤੋਂ ਲਹਿੰਦੇ ਪਾਸੇ? ਨਹਿਰ ਤੋਂ ਲਹਿੰਦੇ ਪਾਸੇ, ਹਾਂ। ਉਹ ਬਸ ਇਹ ਵੇਖ ਲਓ ਤੁਸੀਂ ਕਿ ਨਹਿਰ ਤੋਂ ਜਦੋਂ ਆਏ ਤੇ ਅਸੀਂ ਨਾ ਪਿੰਡ ਆ, ਤੇ ਪਿੰਡ ਦੇ ਕਰੀਬ ਆ ਕੇ ਇੱਕ ਤੇ ਰਸਤਾ ਟੁੱਟ ਜਾਂਦਾ ਸੀ ਜਿਹੜਾ ਅਸਲ ਪਿੰਡ ਹੈ, ਅਸਲ ਪਿੰਡ। ਤੇ ਜਿੱਧਰ ਪਾਸੇ ਅਸੀਂ ਰਹਿੰਦੇ ਸਨ ਉਹ ਕੋ ਚੰਦ ਕੁਆਟਰ ਸਨ, ਚੰਦ ਘਰ ਸਨ। ਹਾਂ, ਉਹਦੇ ਕੋਲੋਂ ਨਿਕਲ ਕੇ ਫਿਰ ਅੱਗੇ ਉਹਨਾਂ ਕੋ ਮਕਾਨਾਂ ਦੇ ਵਿੱਚ ਹੀ ਇਹਦਾ ਅਮਰੂ ਦਾ ਘਰ ਸੀ। ਇਹਦਾ ਘਰ ਮਾਸ਼ਾਅੱਲਾ ਵਾਹਵਾ ਖੁੱਲ੍ਹਾ ਸੀਗਾ, 3-4 ਕਮਰੇ ਸਨ, ਹਵੇਲੀ ਸੀ ਖੁੱਲ੍ਹੀ, ਦਰਖਤ ਹੁੰਦਾ ਸੀਗਾ ਲੱਗਿਆ। ਤੇ ਮੇਰਾ ਕੰਮ ਤਾਂ ਇੰਨਾ ਹੀ ਹੁੰਦਾ ਸੀ, ਬਸ ਦਿਨ ਚੜ੍ਹਿਆ ਤੇ ਉਹ ਜਿਹੜਾ ਸਾਡੇ ਸਾਹਮਣੇ ਰਾਹ ਹੁੰਦਾ ਸੀ ਉਹ 'ਤੇ ਫਿਰਨਾ ਟੁਰਨਾ, ਮੈਂ ਦੂਰ ਕਿਤੇ ਨਹੀਂ ਜਾਂਦਾ ਸਾਂ। ਹਾਂ, ਜਾਂ ਸੱਜੇ ਪਾਸੇ ਹੁੰਦਾ ਸੀ ਉਹ ਆਪਣਾ ਜਿੱਥੇ ਪਾਣੀ ਖਲੋਤਾ ਹੁੰਦਾ ਹੈ ਕਿ ਛੱਪੜ, ਹਾਂ, ਜਾਂ ਛੱਪੜ ਹੁੰਦਾ ਸੀ, ਛੱਪੜ ਤੱਕ ਟੁੱਟ ਜਾਣਾ। ਨਹਿਰ ਜਿਹੜਾ ਦੂਰ ਸੀ ਉੱਥੇ ਕਦੇ ਕਦੇ ਹੀ ਜਾਈਦਾ ਸੀ। ਛੱਪੜ ਇਹਨਾਂ ਦੇ ਘਰ ਤੋਂ ਕਿੰਨੀ ਕੁ ਦੂਰ ਸੀ ਅਮਰੂ ਹਰਾਂ ਦੇ? ਕਿੰਨਾ ਦੂਰ ਕਹਿ ਸਕਦੇ ਹੋ ਤੁਸੀਂ? ਅੱਧਾ ਕਿਲੋਮੀਟਰ ਹੋਣਾ ਹੈ, ਅੱਧਾ ਕਿਲੋਮੀਟਰ ਛੱਪੜ। ਹਾਂ ਜੀ। ਤੇ ਨਹਿਰ ਕਿੰਨੀ ਕੁ ਦੂਰ ਸੀ ਉੱਥੋਂ? ਨਹਿਰ ਬਹੁਤੀ ਦੂਰ ਸੀ, ਅੱਧਾ ਨਹੀਂ ਤੇ ਪੌਣਾ ਕਿਲੋਮੀਟਰ ਹੋਏਗੀ। ਅੱਧੇ ਤੋਂ ਪੌਣਾ ਕਿਲੋਮੀਟਰ ਦੂਰ ਸੀ। ਅੱਛਾ, ਜਿਹੜਾ ਬੂਟਾ ਸੀ ਅਮਰੂ ਦਾ ਬੇਟਾ, ਜੀ ਹਾਂ, ਉਹਦੀ ਉਮਰ ਕਿੰਨੀ ਕੁ ਸੀ ਉਸ ਵੇਲੇ? ਅਸੀਂ ਦੋਵੇਂ ਤਕਰੀਬਨ ਹਮ ਉਮਰ ਸਾਂ। ਮੈਨੂੰ ਲੱਗਦਾ ਆਇਆ ਸੀ ਇੱਕੋ ਉਮਰ ਦੇ, ਕਦੇ ਕਦੇ ਕੋਲ ਪੈਣਾ, ਲੜ ਪੈਣਾ। ਤੇ ਉਹਨੇ ਫਿਰ ਆਪਣੀ ਮਾਂ ਨੂੰ ਸ਼ਿਕਾਇਤ ਲਾਉਣੀ, ਮਾਂ ਨੇ ਫਿਰ ਮੈਂ ਮਾਰਨਾ ਵੀ। ਅੱਛਾ। ਕਿ ਤੂੰ ਮੇਰੇ ਪੁੱਤ ਨੂੰ ਕਿਉਂ ਲੜਿਆ, ਕਿਉਂ ਮਾਰਿਆ ਹੈ ਜੀ। ਉਹ ਗੱਲ ਆਈ ਗਈ ਹੋ ਜਾਂਦੀ ਸੀ। ਠੀਕ। ਤੇ ਵੈਸੇ ਪਿੰਡ ਵਿੱਚ ਮਸ਼ਹੂਰ ਸਾਂ ਮੈਂ, ਜਾਂ ਮੈਨੂੰ ਮੁਸਲਾ ਕਹਿੰਦੇ ਸਨ ਤੇ ਜਾਂ ਮੈਨੂੰ ਕਾਕਾ। ਕਾਕਾ ਜਾਂ ਮੁਸਲਾ? ਮੈਨੂੰ, ਹਾਂ, ਆਪਣੇ ਅਸਲ ਨਾਮ ਦਾ ਮੈਨੂੰ ਪਤਾ ਹੀ ਨਹੀਂ। ਠੀਕ। ਨਾ ਇਹਨਾਂ ਨੇ ਮੇਰਾ ਕੋਈ ਨਾਂ ਰੱਖਿਆ ਸੀ, ਤੇ ਪਿਛਲਾ ਨਾਂ ਜਿਹੜਾ ਸੀ ਮੈਨੂੰ ਪਤਾ ਹੀ ਨਹੀਂ ਸੀ ਕਿ ਮੈਂ ਉਹਨਾਂ ਨੂੰ ਦੱਸਦਾ ਮੇਰਾ ਫਲਾਣਾ ਨਾਂ ਹੈ। ਬਸ ਜਾਂ ਮੈਨੂੰ ਕਾਕਾ ਘਰ ਵਾਲੇ ਕਾਕਾ ਕਹਿੰਦੇ ਸਨ, ਤੇ ਬਾਹਰ ਜਦੋਂ ਮੈਂ ਨਿਕਲਦਾ ਸਾਂ ਤੇ ਗਾਲਿਬਨ ਮੈਨੂੰ ਮੁਸਲਾ ਕਹਿੰਦੇ ਸਨ। ਮੁਸਲਾ? ਮੁਸਲਾ, ਹਾਂ। ਮੈਨੂੰ ਕੋਈ ਨਹੀਂ ਪਤਾ ਕਿ ਮੁਸਲਾ ਕਿਉਂ ਕਹਿੰਦੇ ਨੇ, ਬਸ ਤੁਹਾਨੂੰ ਇਹ ਲੱਗਦਾ ਸੀ ਮੇਰਾ ਨਾਂ ਹੀ ਮੁਸਲਾ? ਮੇਰਾ ਨਾਂ ਹੈ ਮੁਸਲਾ। ਹਾਂ, ਬਿਲਕੁਲ ਸਹੀ। ਅੱਛਾ। ਤੇ ਇੱਥੇ ਆ ਕੇ ਫਿਰ ਪਤਾ ਲੱਗਾ ਕਿ ਹਾਂ ਮੁਸਲਾ ਮੈਨੂੰ ਕਿਉਂ ਕਹਿੰਦੇ ਸਨ। ਅੱਛਾ, ਇਹ ਦੱਸੋ ਜੀ ਵੀ ਉਹਦੀ ਘਰ ਵਾਲੀ ਦਾ ਰਵੱਈਆ ਤਾਂ ਥੋੜਾ ਜਿਹਾ ਤਲਖ ਸੀ ਤੁਹਾਡੇ ਨਾਲ? ਬਿਲਕੁਲ ਸਹੀ। ਅਮਰੂ ਦਾ ਰਵੱਈਆ ਕਿਸ ਤਰ੍ਹਾਂ ਦਾ? ਇਹਦਾ ਬਹੁਤ ਅੱਛਾ ਰਵੱਈਆ ਸੀ, ਮੇਰੇ ਨਾਲ ਪਿਆਰ ਕਰਦਾ ਸੀ। ਕਿਉਂਕਿ ਘਰ ਵਾਲੀ ਕਦੇ ਕਦੇ ਮੈਨੂੰ ਮਾਰਦੀ ਸੀ, ਉਹਨੂੰ ਫਿਰ ਮੈਂ ਆਖਣਾ ਅੱਛਾ ਠੀਕ ਹੈ, ਅਮਰੂ ਆਏਗਾ ਮੈਂ ਤੇਰੀ ਸ਼ਿਕਾਇਤ ਲਾਵਾਂਗਾ। ਉਹਨੂੰ ਮੈਂ ਸ਼ਿਕਾਇਤ ਵੀ ਲਾਉਣੀ, ਉਹਨੇ ਹੱਸ ਮੁੱਖ ਕੇ ਨਾ ਗੱਲ ਅੱਗੇ ਪਿੱਛੇ ਟਾਲ ਦੇਣੀ, ਉਹਨੇ ਆਖਣਾ ਕੁਝ ਨਾ ਉਹਨੂੰ। ਤੁਸੀਂ ਅਮਰੂ ਨੂੰ ਕੀ ਸੱਦੇ ਹੁੰਦੇ ਸੀ? ਮੈਨੂੰ ਯਾਦ ਨਹੀਂ ਮੈਂ ਕੀ ਕਹਿੰਦਾ ਸਾਂ ਉਹਨੂੰ, ਪਿਓ ਕਹਿੰਦਾ ਸਾਂ, ਬਾਪ ਕਹਿੰਦਾ ਸਾਂ, ਯਾਦ ਨਹੀਂ ਮੈਨੂੰ। ਹਾਂ ਜੀ, ਜਾਂ ਅਮਰੂ ਕਹਿੰਦਾ ਸਾਂ। ਅੰਦਾਜ਼ਾ ਲੱਗ ਸਕਦਾ ਹੈ ਕਿ ਉਹ ਸਿੱਖ ਫੈਮਿਲੀ ਸੀ ਜਾਂ ਹਿੰਦੂ ਫੈਮਿਲੀ ਸੀ? ਹਾਂ, ਮੈਨੂੰ ਅੰਦਾਜ਼ਾ ਹੈ ਕਿ ਸਿੱਖ ਸਨ। ਸਿੱਖ ਫੈਮਿਲੀ? ਸਿੱਖ ਫੈਮਿਲੀ ਸੀ, ਇਸ ਵਾਸਤੇ ਕਿ ਉਹਨਾਂ ਦਾ ਮਾਂ ਪਿਓ, ਹਾਂ, ਪਿਓ ਜਿਹੜਾ ਉਹਦੀ ਦਾੜੀ ਸੀ, ਪਿਓ ਦੀ ਦਾੜੀ ਹੁੰਦੀ, ਪਿਓ ਦੀ ਦਾੜੀ ਸੀਗੀ। ਹਾਂਜੀ, ਪਿਓ। ਹਾਂ ਜੀ। ਔਰ ਫਿਰ ਇਹ ਜਿਹੜੀ ਘਰ ਵਾਲੀ ਐਡੀ ਨਫ਼ਰਤ ਕਰਦੀ ਹੁੰਦੀ ਸੀ ਮੇਰੇ ਨਾਲ ਕਿ ਉਹ ਪਿਓ ਜਿਹੜਾ ਰਾਤ ਨੂੰ ਜਿਸ ਕਮਰੇ ਵਿੱਚ ਸੌਂਦਾ ਸੀ ਨਾ, ਉਹਦੇ ਸਾਹਮਣੇ ਇੱਕ ਬਰਤਨ ਉਹ ਰੱਖ ਦਿੰਦੇ ਸਨ ਕਿ ਮੂਤਰ ਕਰਨਾ ਤੇ ਇਹਦੇ 'ਚ ਕਰ ਲਵੀ। ਠੀਕ ਹੈ। ਸੁਬਾਹ ਨੂੰ ਉਹਦੀ ਘਰ ਵਾਲੀ ਮੈਨੂੰ ਉਸੇ ਬਰਤਨ ਵਿੱਚ ਹੀ ਖਾਣਾ ਦਿੰਦੀ ਸੀ, ਮੈਨੂੰ ਯਾਦ ਹੈ। ਲੇਕਿਨ ਮੈਨੂੰ ਪਰਵਾਹ ਨਹੀਂ ਹੁੰਦੀ ਸੀ। ਹਾਂ ਜੀ, ਨਹੀਂ ਪਰਵਾਹ ਹੁੰਦੀ ਸੀ। ਤੁਹਾਡੀ ਉਮਰ ਅੰਦਾਜ਼ਨ ਜਦੋਂ 47 ਹੋਇਆ ਹੈ, 47 ਦੀ ਵੰਡ ਹੋਈ ਹੈ, ਉਹ 2 ਤੋਂ 3 ਸਾਲ ਦੇ ਦਰਮਿਆਨ ਅੰਦਾਜ਼ਾ ਕੀਤਾ ਜਾ ਸਕਦਾ? ਬਿਲਕੁਲ ਕਹਿ ਸਕਦੇ ਹੋ ਤੁਸੀਂ।
ਇੰਨੀ ਕੁ ਉਮਰ ਹੋ ਸਕਦੀ, ਕਿਉਂਕਿ ਮੈਨੂੰ ਆਪਣਾ ਨਾਂ ਨਹੀਂ ਪਤਾ, ਪਿਓ ਦਾ ਨਾਂ ਨਹੀਂ ਪਤਾ, ਆਪਣੇ ਅਸਲ ਪਿੰਡ ਦਾ ਨਾਂ ਨਹੀਂ ਪਤਾ, ਪਿੰਡ ਦਾ ਨਕਸ਼ਾ ਕੋਈ ਯਾਦ ਨਹੀਂ। ਅਸਲ ਉਹ ਜਿਹੜੀ ਡੱਜ਼ ਲੱਗੀ ਨਾ ਮੈਨੂੰ ਜਾਂ ਸੇਨ ਵਿੱਚ ਜਿਹੜਾ ਇੱਕ ਜ਼ੋਰ ਲੱਗਿਆ, ਜਦੋਂ ਪਿਓ ਮੈਨੂੰ ਕੰਧ ਟੱਪੇ ਅੱਗੋਂ ਲੋਕ ਮੇਲੇ ਨੇ, ਉਹ ਫਿਰ ਜਿਹੜੇ ਹੰਗਾਮਾ ਹੈ ਨਾ, ਇਹ ਹੰਗਾਮਾ ਮੈਨੂੰ ਫਿਰ ਯਾਦ ਰਿਹਾ। ਇਸ ਤੋਂ ਬਾਅਦ ਫਿਰ ਮੇਰੀ ਜ਼ਿੰਦਗੀ ਨਾਲ ਜਿਹੜੀ ਉਹ ਮੈਨੂੰ ਯਾਦ ਰਹੀ। ਹਾਂ ਜੀ, ਤੇ ਉਹ 4 ਸਾਲ ਦੇ ਮੈਂ ਅਮਰੂ ਦੇ ਘਰ ਰਹੇ। 4 ਸਾਲ ਤੁਸੀਂ ਰਹੇ? ਹਾਂ, 3 ਸਾਲ ਕਹਿ ਲਓ, 3.5 ਸਾਲ, 4 ਸਾਲ। ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਜਿਹੜਾ ਪਿੰਡ ਦਾ ਨਾਂ ਦੇਵੀ ਦਾਸਪੁਰਾ ਸੀ, ਜੀ ਹਾਂ, ਉੱਥੇ ਤੁਸੀਂ 4 ਸਾਲ ਰਹੇ? ਹਾਂ ਤਕਰੀਬਨ। ਅੱਛਾ, ਉਸ ਤੋਂ ਬਾਅਦ ਕੀ ਹੋਇਆ ਸੀ? ਉਸ ਤੋਂ ਬਾਅਦ ਫਿਰ ਪੁਲਿਸ ਆਈ, ਜਦੋਂ ਬੱਚਿਆਂ ਦੀ ਤਕਸੀਮਕਾਰੀ ਸ਼ੁਰੂ ਹੋਈ ਨਾ, ਜਿਹੜੇ ਬੱਚੇ ਇੱਧਰ ਰਹਿ ਗਏ ਪਾਕਿਸਤਾਨ ਵਿੱਚ, ਇਹਨਾਂ ਨੇ ਉੱਧਰ ਭੇਜਣੇ ਸ਼ੁਰੂ ਕੀਤੇ, ਉੱਧਰ ਬੱਚੇ ਰਹਿ ਗਏ, ਉਹਨਾਂ ਨੇ ਇੱਧਰ ਭੇਜਣੇ ਸ਼ੁਰੂ ਕੀਤੇ। ਬੱਚਿਆਂ ਦੀ ਜਦੋਂ ਵੰਡ ਸ਼ੁਰੂ ਹੋਈ ਹੈ, ਉਦੋਂ ਫਿਰ ਉੱਥੇ ਇੱਕ ਪੁਲਿਸ ਦੀ ਇੱਕ ਵੈਗਨ ਆਈ, ਪੁਲਿਸ ਦੀ ਵੈਗਨ ਆਈ, ਉਹਨਾਂ ਨੇ ਫਿਰ ਮੈਨੂੰ ਉੱਥੋਂ ਹਾਸਲ ਕੀਤਾ, ਉਹਨਾਂ ਦੇ ਪਿੰਡ 'ਚੋਂ। ਹਾਂ, ਮੈਨੂੰ ਯਾਦ ਹੈ ਜਦੋਂ ਪੁਲਿਸਮੈਨ ਜਾਂ ਪੁਲਿਸ ਦਾ ਆਦਮੀ ਸਾਹਮਣੇ ਆਇਆ ਨਾ ਮੇਰੇ, ਉਹਨੂੰ ਕਿਸੇ ਨੇ ਇਸ਼ਾਰਾ ਕੀਤਾ ਕਿ ਉਹ ਖਲੋਤਾ ਮੁਸਲਿਆਂ ਦਾ ਬੱਚਾ, ਉਹ ਖਲੋਤਾ। ਠੀਕ ਹੈ। ਹਾਂ, ਉਹਨਾਂ ਨੇ ਫਿਰ ਆ ਕੇ ਮੇਰੀ ਜਦੋਂ ਬਾਂਹ ਫੜੀ ਤੇ ਮੈਂ ਬੜਾ ਰੋਇਆ ਮੈਂ। ਤੇ ਉਹਨਾਂ ਨੇ ਆਖਿਆ, ਪੁੱਤਰ ਅਸੀਂ ਤੈਨੂੰ ਕੁਛ ਨਹੀਂ ਕਹਿਣਾ, ਗੱਡੀ ਵਿੱਚ ਤੈਨੂੰ ਬੂਟਾ ਦੇ ਕੇ ਨਾ ਤੇ ਵਾਪਸ ਲਿਆਵਾਂਗੇ। ਇਹ ਆਖਿਆ ਉਹਨਾਂ ਨੇ। ਤੁਹਾਡਾ ਦਿਲ ਲੱਗ ਚੁੱਕਿਆ ਸੀ? ਦਿਲ ਲੱਗ ਚੁੱਕਿਆ ਸੀ, ਕੋਈ ਸ਼ੱਕ ਨਹੀਂ। ਇੰਨੀ ਦੇਰ 'ਚ ਅਮਰੂ ਗਿਆ ਸੀ ਆਪਣੀਆਂ ਪੈਲੀਆਂ, ਉਹ ਵੀ ਆ ਗਿਆ। ਅੱਛਾ, ਅਮਰੂ ਵੀ ਆ ਗਿਆ ਜੀ। ਔਰ ਮੈਨੂੰ ਯਾਦ ਹੈ ਕਿ ਅਮਰੂ ਵੀ ਬੜਾ ਰੋਇਆ ਤੇ ਮੈਂ ਵੀ ਬੜਾ ਰੋਇਆ। ਜਿਸਲੇ ਤੁਹਾਨੂੰ ਪੁਲਿਸ ਉੱਥੋਂ ਹੋਏ। ਹਾਂ ਜੀ, ਜਿਸਲੇ ਪੁਲਿਸ ਤੁਹਾਨੂੰ ਚੱਕ ਕੇ ਆਪਣੀ ਜੀਪ ਵਿੱਚ ਬਿਠਾ ਰਹੀ ਸੀ, ਜੀ ਹਾਂ, ਇੱਕ 5-6 ਸਾਲ ਦਾ ਬੱਚਾ, 6 ਤੋਂ ਕੋਈ ਉੱਤੇ ਲਾ ਲਓ, 6.5 ਸਾਲ, ਹਾਂ ਨਾ ਹੋਵਾਂਗਾ, 4 ਸਾਲ ਉਸ ਘਰ ਵਿੱਚ ਰਿਹਾ ਸੀ। ਜੀ ਹਾਂ, ਪਿਓ ਜਿਵੇਂ ਪਿਓ ਹੁੰਦਾ ਹੈ, ਮੈਂ ਸਮਝਣ ਲੱਗ ਪਿਆ ਅਮਰੂ ਨੂੰ, ਔਰ ਅਮਰੂ ਨੂੰ ਵੀ ਸ਼ਾਇਦ ਇਹ ਲੱਗਦਾ ਹੋਵੇ ਜਿਵੇਂ ਆਪਣਾ ਬੱਚਾ ਹੁੰਦਾ ਹੈ। ਬਿਲਕੁਲ। ਉਹ ਵੀ ਰੋਇਆ, ਤੁਸੀਂ ਵੀ ਰੋਏ? ਬੜੇ ਰੋਏ ਅਸੀਂ, ਮੈਨੂੰ ਯਾਦ ਹੈ, ਉਹ ਵੀ ਬੜਾ ਰੋਇਆ। ਹੋਏ। ਹਾਂ ਜੀ, ਉਹਦੇ ਹੱਥ ਵਿੱਚ ਇੱਕ ਅੰਬ ਸੀਗਾ ਐਡਾ ਵੱਡਾ, ਆਉਣ ਲੱਗੇ ਨਾ ਕਿ ਤੂੰ ਅੰਬ ਚੁੱਕ ਕੇ ਲਿਆਇਆ। ਹੋਏ। ਹਾਂ ਜੀ, ਉਹ ਅੰਬ ਉਹਨੇ ਦਿੱਤਾ ਮੈਨੂੰ ਕਿ ਪੁੱਤਰ ਅੰਬ ਖਾ ਲੈ ਜੀ। ਤੇ ਬੜਾ ਰੋਇਆ, ਮੈਨੂੰ ਯਾਦ ਹੈ, ਮੈਂ ਵੀ ਬੜਾ ਰੋਇਆ ਹੈ ਜੀ। ਉਹ ਬਸ ਅੱਲਾ ਦੇ ਕੰਮ, ਕੀ ਕਰ ਸਕਦਾ ਇਨਸਾਨ। ਉਹ ਜੀਪ ਜਿਹੜੀ ਹੈ ਉੱਥੋਂ ਫਿਰ ਚੱਲ ਕੇ ਪਤਾ ਨਹੀਂ ਕਿਹੜਾ ਸ਼ਹਿਰ ਦੇ ਥਾਣੇ 'ਚ ਅਸੀਂ ਪਹੁੰਚੇ। ਅੱਛਾ, ਥਾਣੇ, ਠੀਕ ਹੈ। ਉੱਥੇ ਕਈ ਨਰਾਜ਼ ਕਰਨਾ ਹੋਣਾ, 3 ਦਿਨ ਮੈਂ ਉੱਥੇ ਰਿਹਾ। ਅੱਛਾ, ਹਾਂ। ਉਸ ਥਾਣੇ ਵਿੱਚ ਹੋਰ ਵੀ ਬੱਚੇ ਹੈ ਸੀ? ਨਹੀਂ, ਬੱਚਾ ਹੋਰ ਕੋਈ ਨਹੀਂ ਸੀ, ਮੈਂ ਇਕੱਲਾ ਹੁੰਦਾ ਸਾਂ। ਇੱਕ ਕਮਰਾ ਜਿਹਾ ਸੀ, ਉੱਥੇ ਉਹਨਾਂ ਨੇ ਮੈਨੂੰ ਬਾਇਆ ਹੁੰਦਾ ਸੀਗਾ। ਮੂਤਰ ਕਰਕੇ ਬਾਹਰ ਗਏ ਤੇ ਮੂਤਰ ਕਰਕੇ ਫਿਰ ਵਾਪਸ ਆ ਕੇ ਖਾਣਾ ਖੁਣਾ ਦੇ ਦਿੰਦੇ ਸਨ। ਅੱਛਾ, ਉਸ ਤੋਂ ਬਾਅਦ 3 ਦਿਨ ਤੁਸੀਂ ਉੱਥੇ ਰਹੇ? 3 ਦਿਨ ਉੱਥੇ ਰਹੇ। ਉੱਥੋਂ ਬਾਅਦ ਉਹਨਾਂ ਨੇ ਫਿਰ ਇੱਕ ਕੈਂਪ ਸੀਗਾ, ਕੈਂਪ ਜਿੱਥੇ ਇਸ ਕਿਸਮ ਦੇ ਬੱਚੇ ਉਹਨਾਂ ਨੇ ਇਕੱਠੇ ਕਰਕੇ ਰੱਖੇ ਸਨ। ਅੱਛਾ, ਉਸ ਕੈਂਪ ਦੇ ਵਿੱਚ ਮੁੰਤਕਿਲ ਕੀਤਾ ਮੈਂ। ਉਹ ਜਿਹੜਾ ਕੈਂਪ ਸੀਗਾ, ਉੱਥੇ ਮੇਰੇ 10 ਦਿਨ। ਅੱਛਾ, ਉੱਥੇ ਕਿੰਨੇ ਕੁ ਬੱਚੇ ਸੀ ਤੁਹਾਡੇ? ਉਸ ਵੇਲੇ ਉੱਥੇ ਵਾਹਵਾ ਬੱਚੇ ਸਨ, ਵੱਡੇ ਛੋਟੇ, ਕੁੜੀਆਂ ਵੀ ਸਨ, ਬੱਚੀਆਂ ਵੀ, ਬੱਚੇ ਵਾਹਵਾ ਸਨ। ਤੇ ਫਿਰ ਉੱਥੋਂ ਉਹਨਾਂ ਨੇ ਮੈਨੂੰ ਜਦੋਂ ਗੱਡੀ ਦੇ ਪਾ ਕੇ ਪਾਕਿਸਤਾਨ ਮੁੰਤਕਿਲ ਕੀਤਾ। ਠੀਕ ਹੈ। ਪਾਕਿਸਤਾਨ ਜਦੋਂ ਮੁੰਤਕਿਲ ਕੀਤਾ, ਮੈਨੂੰ ਯਾਦ ਹੈ ਕਿ ਅਸੀਂ ਬੱਸ ਵਿੱਚ ਬੈਠੇ ਸਾਂ ਤੇ ਅੰਮ੍ਰਿਤਸਰ ਦੇ ਅਸੀਂ ਜਦੋਂ ਸ਼ਹਿਰ ਵਿੱਚ ਗੁਜ਼ਰ ਰਹੇ ਸਨ ਤੇ ਸਾਨੂੰ ਉਹਨੇ ਡਰਾਈਵਰ ਨੇ ਆਖਿਆ ਕਿ ਜਿਹੜੇ ਮੁੰਡੇ ਨੇ ਨਾ, ਮੁੰਡੇ ਆਪਣੇ ਸਿਰ ਹੇਠਾਂ ਕਰ ਲਓ। ਅੱਛਾ, ਮੁੰਡੇ ਜਿਹੜੇ ਨੇ ਤਾਂ ਕਿ ਲੁਕ ਜਾਓ। ਅੰਮ੍ਰਿਤਸਰ ਸ਼ਹਿਰ ਦੇ ਵਿੱਚੋਂ ਜਦੋਂ ਤੁਸੀਂ ਲੰਘ ਰਹੇ ਸੀ? ਲੰਘ ਰਹੇ ਸਾਂ। ਤੇ ਡਰਾਈਵਰ ਨੇ ਸਾਨੂੰ ਆਖਿਆ
ਜਦੋਂ ਅਸੀਂ ਲੰਘ ਰਹੇ ਸਾਂ ਮੈਨੂੰ ਯਾਦ ਉਦੋਂ ਬਾਰਿਸ਼ ਹੋ ਰਹੀ ਸੀ ਤੇ ਸਿੱਖਾਂ ਦੇ ਬੱਚੇ ਸੜਕਾਂ ਉੱਤੇ ਬਾਰਿਸ਼ ਵਿੱਚ ਖੇਡਣ ਡਏ ਸਾਂ। ਉਹ ਨਜ਼ਾਰਾ ਮੈਂ ਵੇਖਿਆ। ਅੱਛਾ, ਇਹ ਦੱਸੋ ਵੀ ਅੰਦਾਜ਼ਨ ਕੋਈ ਅੰਦਾਜ਼ਾ ਲੱਗਦਾ ਹੈ ਕਿ ਕਿੰਨੀ ਕੁ ਦੇਰ ਬਾਅਦ ਅੰਮ੍ਰਿਤਸਰ ਆਇਆ ਸੀ ਜਿੱਥੋਂ ਤੁਸੀਂ ਚੱਲੇ ਸੀ? ਹਾਂ, ਅਸਲ ਵਿੱਚ ਜਦੋਂ ਉਹਨਾਂ ਨੇ ਉਹ ਕੈਂਪ ਵਿੱਚੋਂ ਮੈਨੂੰ ਲਿਆ ਨਾ, ਹਾਂ, ਕੈਂਪ ਚੋਂ ਲੈ ਕੇ ਤੇ ਪਹਿਲੇ ਉਹਨਾਂ ਨੇ ਇੱਕ ਹੋਰ ਕਿਤੇ ਕੈਂਪ ਦੇ ਵਿੱਚ ਰੱਖਿਆ। ਉੱਥੇ ਔਰਤਾਂ ਤੇ ਬੱਚੇ, ਉਦੋਂ ਰਾਤ ਹੋ ਗਈ ਸੀ ਨਾ, ਔਰਤਾਂ ਤੇ ਬੱਚੇ ਸਨ ਬਸ। ਤੇ ਮੈਨੂੰ ਯਾਦ ਹੈ ਉਦੋਂ ਖਾਣਾ ਉਹਨਾਂ ਦਾ ਤਕਸੀਮ ਹੋ ਚੁੱਕਿਆ ਸੀ ਤੇ ਮੇਰੇ ਵਾਸਤੇ ਖਾਣਾ ਉਹਨਾਂ ਨੇ ਨਾ ਔਰਤਾਂ ਦੇ ਕੋਲੋਂ ਕਿਸੇ ਕੋ ਅੱਧੀ ਰੋਟੀ ਲਈ, ਕਿਸੇ ਕੋ ਚੱਪਾ ਰੋਟੀ ਲਈ, ਇਸ ਤਰ੍ਹਾਂ ਰੋਟੀ ਇਕੱਠੀ ਕਰਕੇ ਤੇ ਮੈਨੂੰ ਰੋਟੀ ਦਿੱਤੀ ਉਹਨਾਂ ਨੇ। ਤੇ ਉਹ ਪਤਾ ਨਹੀਂ ਕਿਹੜੀ ਜਗ੍ਹਾ ਸੀ, ਉੱਥੇ ਸਿਰਫ ਬੱਚੇ ਤੇ ਔਰਤਾਂ ਹੀ ਸਨ। ਉਹ ਫਿਰ ਜਦੋਂ ਉੱਥੋਂ ਦਿਨ ਚੜ੍ਹਿਆ ਨਾ, ਫਿਰ ਬੱਸ 'ਤੇ ਬਾ ਕੇ ਤੇ ਮੈਨੂੰ ਉਹਨਾਂ ਨੇ ਪਾਕਿਸਤਾਨ ਦੀ ਤਰਫ ਸਫ਼ਰ ਕੀਤਾ। ਤੇ ਅੰਮ੍ਰਿਤਸਰ ਦੀਆਂ ਸੜਕਾਂ ਤੋਂ ਜੋ ਅਸੀਂ ਗੁਜ਼ਰੇ ਹਾਂ ਤਾਂ ਉਦੋਂ ਡਰਾਈਵਰ ਨੇ ਆਖਿਆ ਕਿ ਮੁੰਡੇ ਜਿਹੜੇ ਨੇ ਸਿਰ ਹੇਠਾਂ ਕਰ ਲਓ। ਠੀਕ ਹੈ। ਉਸ ਬੱਸ ਵਿੱਚ ਕੁੜੀਆਂ ਵੀ ਸਨ? ਬੱਸ ਵਿੱਚ ਕੁੜੀਆਂ ਵੀ ਸਨ, ਮੁੰਡੇ ਵੀ ਸੀ? ਮੁੰਡੇ ਵੀ ਸਨ। ਵੜਕਾ ਵੀ ਕੋਈ ਹੈ ਸੀ ਕਿ ਨਹੀਂ? ਹਾਂ, ਬਸ ਖਿਆਲ ਕੋਈ ਨਹੀਂ, ਖਿਆਲ ਕੋਈ ਨਹੀਂ। ਫਿਰ ਤੁਸੀਂ ਪਾਕਿਸਤਾਨ ਆ ਗਏ? ਫਿਰ ਪਾਕਿਸਤਾਨ ਆ ਗਏ। ਕਿਹੜੀ ਜਗ੍ਹਾ ਰਹੇ ਆ ਕੇ? ਪਾਕਿਸਤਾਨ ਲਾਹੌਰ। ਇੱਥੇ ਇੱਕ ਇਦਾਰਾ ਪਾਕਿਸਤਾਨ ਦੀ ਹਕੂਮਤ ਦਾ, ਉਹਦਾ ਨਾਮ ਮਿਲੀ ਦਾਰੁਲ ਅਤਫਾਲ। ਮਿਲੀ ਦਾਰੁਲ ਅਤਫਾਲ। ਠੀਕ ਹੈ। ਇਹ ਚਬੁਰਜੀ ਦੇ ਕੋਲ, ਲਾਹੌਰ ਚਬੁਰਜੀ ਦੇ ਕੋਲ। ਠੀਕ ਠੀਕ ਹੈ। ਹਾਂ, ਇੱਥੇ ਲਿਆਂਦਾ ਉਹਨਾਂ ਨੇ। ਠੀਕ ਹੈ। ਹਾਂ, ਇੱਥੇ ਜਦੋਂ ਮੈਂ ਆਇਆ ਤੇ ਮੇਰੇ ਵਰਗੇ ਬੱਚੇ ਬੱਚੀਆਂ ਤਕਰੀਬਨ 300, 350, 400 ਦੇ ਕਰੀਬ ਇਸੇ ਤਰ੍ਹਾਂ ਇਕੱਠੇ ਇਦਾਰੇ ਵਿੱਚ ਲਾਵਾਰਿਸ ਇੰਨੇ ਬੱਚੇ ਹੈ ਸੀ। ਲਾਵਾਰਿਸ ਇਸੇ ਤਰ੍ਹਾਂ ਇਕੱਠੇ ਹੋਏ, ਹਰ ਕਿਸੇ ਦੀ ਆਪਣੀ ਆਪਣੀ ਕਹਾਣੀ। ਤੇ ਇਹ ਬੱਚੇ ਦੱਸਦੇ ਸਨ ਕਿ ਜਿਹੜੇ ਕੈਂਪ ਦੇ ਵਿੱਚ ਅਸੀਂ ਪਿੱਛੇ ਉਹ ਰਹੇ ਨਾ, ਮੈਂ ਰਿਹਾ 10 ਕੁ ਦਿਨ, ਉਹ ਜਲੰਧਰ ਕੈਂਪ ਸੀ, ਜਲੰਧਰ ਸ਼ਹਿਰ। ਅੱਛਾ, ਇਹ ਬੱਚਿਆਂ ਨੇ ਜਿਹੜੇ ਵੱਡੇ ਸੀ ਵੱਡੇ, ਹਾਂ, ਉਹਨਾਂ ਨੇ ਦੱਸਿਆ। ਉਹਨੇ ਕਿਹਾ ਵੀ ਜਿਹੜੇ ਕੈਂਪ ਤੁਸੀਂ ਪਿੱਛੇ ਰਹੇ ਹੋ ਉਹ ਜਲੰਧਰ ਕੈਂਪ ਸੀ? ਉਹ ਜਲੰਧਰ ਸੀ। ਜਲੰਧਰ ਕੈਂਪ ਦੇ ਵਿੱਚੋਂ ਫਿਰ ਜਦੋਂ ਮੈਨੂੰ ਮੁੰਤਕਿਲ ਕੀਤਾ ਨੇ, ਰਸਤੇ ਵਿੱਚ ਕੋਈ ਔਰਤਾਂ ਦਾ ਇਦਾਰਾ, ਉੱਥੇ ਮੈਂ ਰੁਕਿਆ। ਉੱਥੋਂ ਫਿਰ ਬੱਸ 'ਤੇ ਬਹਾ ਕੇ ਫਿਰ ਪਾਕਿਸਤਾਨ ਦੀ ਤਰਫ ਮੁੰਤਕਿਲ ਕੀਤਾ। ਫਿਰ ਜਦੋਂ ਮੈਂ ਇਸ ਕੈਂਪ ਦੇ ਵਿੱਚ ਮਿਲੀ ਦਾਰੁਲ ਅਤਫਾਲ ਆਇਆ, ਇੱਥੇ ਮੇਰੇ ਵਰਗੇ ਹੀ ਕੋਈ 400 ਦੇ 350 ਦੇ ਕਰੀਬ ਬੱਚੇ ਹੋਣਗੇ ਜ਼ਰੂਰ। ਕੋਈ ਵੱਡੇ, ਕੋਈ ਦਰਮਿਆਨੇ, ਕੋਈ ਛੋਟੇ, ਕੁੜੀਆਂ ਵੀ ਮੁੰਡੇ ਵੀ। ਅੱਛਾ, ਕੁੜੀਆਂ ਵੀ ਮੁੰਡੇ ਵੀ ਜੀ ਆ। ਔਰ ਸਭ ਦੀ ਕਹਾਣੀ ਤਕਰੀਬਨ ਤੁਹਾਡੇ ਰੰਗੀ? ਹਾਂ, ਬਸ ਇਸੇ ਤਰ੍ਹਾਂ ਵਿਛੜੇ ਵਿਚਾਰੇ, ਕਿਸੇ ਦੀ ਕੋਈ ਕਹਾਣੀ, ਕਿਸੇ ਦੀ ਕੋਈ ਕਹਾਣੀ, ਇਸੇ ਤਰ੍ਹਾਂ ਵਿਛੜੇ ਸਾਰੇ। ਅੱਛਾ। ਉਹ ਫਿਰ ਉੱਥੇ ਗੌਰਮੈਂਟ ਪਾਕਿਸਤਾਨ ਜਿਹੜੀਆਂ ਬੱਚੀਆਂ ਵੱਡੀਆਂ ਹੋ ਜਾਂਦੀਆਂ ਸਨ, ਜਿਹਦੇ ਕਈਆਂ ਦੇ ਵਾਰਸ ਆ ਜਾਂਦੇ ਸਨ ਉੱਥੇ ਲੱਭਦੇ ਬਿਲਕੁਲ ਸਹੀ। ਅਖਬਾਰਾਂ 'ਚ ਪੜ੍ਹਿਆ, ਰੇਡੀਓ 'ਚ ਪੜ੍ਹਿਆ, ਕਈਆਂ ਦੇ ਮਾਸ਼ਾਅੱਲਾ ਨਿੱਕਿਆਂ ਦੇ ਵੱਡਿਆਂ ਦੇ ਵਾਰਸ ਆ ਗਏ, ਉਹ ਵਾਰਸ ਉਹਨਾਂ ਨੂੰ ਲੈ ਜਾਂਦੇ ਸਨ। ਅੱਛਾ। ਤੇ ਕਈ ਫਿਰ ਜਿਹੜੇ ਵੱਡੇ ਹੋ ਜਾਂਦੇ ਸੀ, ਵਾਰਸ ਨਹੀਂ ਆਉਂਦੇ ਸਨ। ਮੁੰਡੇ ਅਗਰ ਹੋਣ ਤੇ ਗੌਰਮੈਂਟ ਉਹਨਾਂ ਨੂੰ ਬਾਹਰ ਕਿਤੇ ਨੌਕਰੀ ਵੀ ਦਵਾ ਦਿੰਦੀ ਸੀ। ਅੱਛਾ। ਕਿ ਹਾਂ ਜੀ ਯਾਰ, ਕਿ ਹੁਣ ਤੁਸੀਂ ਵੱਡੇ ਹੋ ਗਏ ਹੋ ਤੇ ਚਲੋ ਕੁਝ ਪੜ੍ਹ ਲਿਆ ਜਾਂ ਪੜ੍ਹਿਆ ਨਹੀਂ ਤੇ ਕੋਈ ਨੌਕਰੀ ਉਹਨਾਂ ਨੂੰ ਬਾਹਰ ਕੰਮ ਸ਼ਮ ਸਿਖਾ ਕੇ ਨਾ ਪਹਿਲੇ ਉਹਨਾਂ ਨੂੰ ਨੌਕਰੀ ਦਵਾ ਦਿੰਦੀ ਸੀ। ਤੇ ਜਿਹੜੀਆਂ ਕੁੜੀਆਂ ਅਗਰ ਵੱਡੀਆਂ ਹੋ ਗਈਆਂ ਤੇ ਕੁੜੀਆਂ ਦੀ ਸ਼ਾਦੀਆਂ ਕਰ ਦਿੰਦੀਆਂ ਸੀ। ਅੱਛਾ ਜੀ ਆ, ਵੱਡਿਆਂ ਦੀਆਂ। ਉਸੇ ਮਿਲੀ ਦਾਰੁਲ ਇਤਫਾਲ ਦੇ ਵਿੱਚੋਂ ਹੀ ਅੱਗਾਂ ਸ਼ਾਦੀ ਕਰਕੇ ਭੇਜ ਦਿੰਦੇ ਸੀ? ਸ਼ਾਦੀ ਕਰਕੇ ਭੇਜ ਦਿੰਦੇ ਸੀ, ਬਿਲਕੁਲ ਸਹੀ। ਅੱਛਾ, ਫਿਰ ਉਸ ਤੋਂ ਬਾਅਦ ਉੱਥੇ ਤੁਹਾਨੂੰ ਪੜ੍ਹਾਇਆ ਵੀ ਗਿਆ ਕੋਈ? ਉੱਥੇ ਹਾਂ, ਬਿਲਕੁਲ ਸਾਰਾ ਇੰਤਜ਼ਾਮ ਹੁੰਦਾ ਸੀ ਉੱਥੇ, ਖਾਣ ਦਾ, ਪੀਣ ਦਾ, ਰਹਿائش ਦਾ, ਪੜ੍ਹਾਈ ਦਾ। ਹਾਂਜੀ, ਸਕੂਲ ਹੁੰਦਾ ਸੀ। 5 ਜਮਾਤਾਂ ਉੱਥੇ ਮੈਂ ਪੜ੍ਹੀਆਂ। 5 ਜਮਾਤਾਂ ਜੀ ਹਾਂ। ਤੇ ਫਿਰ 1960 ਤੱਕ ਉਹ ਜਿਹੜਾ ਇਦਾਰਾ ਸੀ ਸਰਕਾਰੀ, ਉਹ ਕਾਇਮ ਰਿਹਾ। ਅੱਛਾ, 1960 ਤੱਕ ਉਹ ਕਾਇਮ ਰਿਹਾ? 1960 ਤੱਕ ਉਹ ਇਦਾਰਾ। ਅੱਛਾ, 1960 ਤੋਂ ਬਾਅਦ ਉਹਨਾਂ ਨੇ ਉਹ ਇਦਾਰਾ ਜਦੋਂ ਖ਼ਤਮ ਕੀਤਾ ਹੈ ਸਰਕਾਰ ਨੇ, ਮਿਲੀ ਦਾਰੁਲ ਅਤਫਾਲ, ਅਸੀਂ ਜਿਹੜੇ ਬੱਚੇ ਬੱਚੀਆਂ ਸਨ ਸਾਨੂੰ ਉਹਨਾਂ ਨੇ ਹਵਾਲੇ ਕਰ ਦਿੱਤਾ ਦਾਰੁਲ ਸ਼ਫਕਤ। ਦਾਰੁਲ ਸ਼ਫਕਤ ਇੱਕ ਯਤੀਮਖਾਨਾ ਪ੍ਰਾਈਵੇਟ ਹੈ। ਜੀ ਜੀ, ਠੀਕ ਹੈ, ਪ੍ਰਾਈਵੇਟ ਹੈ ਯਤੀਮਖਾਨਾ। ਇਹ ਕਾਫੀ ਪੁਰਾਣਾ ਚੱਲਿਆ ਆ ਰਿਹਾ ਹੈ।
ਜੀ ਠੀਕ ਹੈ। ਸਾਨੂੰ ਇਹਨਾਂ ਨੇ ਉਹਨਾਂ ਦੇ ਹਵਾਲੇ ਕਰ ਦਿੱਤਾ। ਠੀਕ ਹੈ। ਇਹਨਾਂ ਨੇ ਫਿਰ ਅਸੀਂ ਕਿਉਂਕਿ ਬੱਚੇ ਇਕੱਠੇ ਹੀ ਰਹਿੰਦੇ ਸਾਂ, ਇਹਨਾਂ ਨੇ ਬੱਚੀਆਂ ਲਹਿਦਾ ਕਰਤੀਆਂ, ਬੱਚੇ ਇਹਨਾਂ ਨੇ ਲਹਿਦਾ ਕਰ ਲਏ। ਠੀਕ ਹੈ। ਤੇ ਸਾਨੂੰ ਫਿਰ ਉਹਨਾਂ ਨੇ ਚੁਗੁਰਜੀਓਂ ਦਾਰੂ ਸ਼ਫਕਤ ਦਾ ਇਦਾਰਾ ਹੁੰਦੇ ਸੀ, ਚੌਕ ਯਤੀਮ ਖਾਨਾ, ਉੱਥੇ ਭੇਜਤਾ ਲੜਕੀਆਂ ਨੂੰ। ਅੱਛਾ। ਤੇ ਲੜਕੀਆਂ ਉੱਥੇ ਰਹਿ ਗਈਆਂ। ਠੀਕ ਹੈ। ਹਾਂਜੀ, ਲੜਕੀਆਂ ਉੱਥੇ ਰਹਿ ਗਈਆਂ, ਲੜਕੇ ਇੱਥੇ ਆ ਗਏ। ਇੱਥੇ ਫਿਰ ਮੈਂ ਕੁਛ 6 ਮਹੀਨੇ 7 ਮਹੀਨੇ ਜਦੋਂ ਰਿਹਾ, ਸਾਡੇ ਕੋਲ ਵੱਡੇ ਲੜਕੇ ਸਾਨੂੰ ਉਹਨਾਂ ਦੀ ਵਾਕਫੀਅਤ ਹੈ ਸੀ ਕਿਸੇ ਮੌਲਾਨਾ ਦੇ ਨਾਲ। ਅੱਛਾ। ਜਿਹੜਾ ਕਿ ਗੁਲਬਰਗ ਦੇ ਵਿੱਚ ਮਾਸ਼ਾਅੱਲਾ ਉਹਨਾਂ ਦੀ ਮਸਜਿਦ ਮਦਰਸਾ ਸੀਗਾ, ਉਹਨਾਂ ਨੂੰ ਵਾਕਫ ਸੀ। ਉਹਨਾਂ ਨੇ ਫਿਰ ਆਖਿਆ ਕਿ ਮੈਨੂੰ ਕੋਈ ਬੱਚੇ ਦੇਵੋ, ਮੈਂ ਉਹਨਾਂ ਨੂੰ ਪੜ੍ਹਾਵਾਂਗਾ। ਠੀਕ ਹੈ। ਦੀਨ ਸਿਖਾਵਾਂਗਾ। ਠੀਕ ਹੈ। ਅਸੀਂ ਫਿਰ 6 ਬੱਚੇ ਉਹਨਾਂ ਕੋਲ ਆਏ। ਅੱਛਾ। 6 ਬੱਚੇ ਗੁਲਬਰਗ। ਠੀਕ ਹੈ। ਉਹ ਫਿਰ ਸਾਨੂੰ ਪੜ੍ਹਾਉਂਦੇ ਰਹੇ। ਉਹ 6 ਬੱਚਿਆਂ ਦੇ ਵਿੱਚੋਂ 5 ਬੱਚੇ ਜਿਹੜੇ ਨੇ ਉਹ ਤੇ ਉੱਥੇ ਨਹੀਂ ਰਹਿ ਸਕੇ। ਅੱਛਾ। ਜ਼ਰਾ ਕਿ ਸਖਤੀ ਬਰਦਾਸ਼ਤ ਨਾ ਕੀਤੀ, ਕੋਈ ਉਧਰ ਨੂੰ ਨਸ ਗਿਆ, ਕੋਈ ਉਧਰ ਨਸ ਗਿਆ, ਤੇ ਮੇਰਾ ਤੇ ਕੋਈ ਟਿਕਾਣਾ ਨਹੀਂ ਸੀ। ਤੇ ਮੈਂ ਫਿਰ ਉੱਥੇ ਹੀ ਰਿਹਾ। ਤੁਸੀਂ ਉੱਥੇ ਹੀ ਰਹੇ? ਮੈਂ ਉੱਥੇ ਰਿਹਾ, ਉਸੇ ਮਦਰਸੇ ਵਿੱਚ। ਅੱਲਾ ਅੱਲਾ ਕਰਦੇ ਮੇਰਾ ਜਦੋਂ ਕੁਰਾਨ ਹਿਫਜ਼ ਹੋ ਗਿਆ ਤੇ ਉਹ ਮੌਲਾਨਾ ਜਿਹੜੇ ਸਨ ਬੜੇ ਖੁਸ਼ ਹੋਏ। ਉਹਨਾਂ ਨੇ ਆਖਿਆ ਪੁੱਤਰ ਤੂੰ ਬੜਾ ਅਜ਼ੀਮ ਕੰਮ ਕੀਤਾ, ਬੜਾ ਅਜ਼ੀਮ ਕੰਮ ਕੀਤਾ ਹੈ ਤੂੰ, ਤੇ ਹੁਣ ਪੁੱਤਰ ਦੱਸ ਤੇਰੀ ਕੀ ਖਾਸ਼ ਹੈ। ਮੈਨੂੰ ਇਹ ਪੁੱਛੀ ਗੱਲ ਉਹਨਾਂ ਨੇ ਕਿ ਪੁੱਤਰ ਦੱਸ ਤੇਰੀ ਕੀ ਖਾਸ਼। ਮੈਂ ਉਹਨਾਂ ਨੂੰ ਆਖਿਆ, ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਸੀ ਕਾਰੀ ਸਾਹਿਬ ਮੇਰੀ ਖਾਸ਼ ਹੈ ਮੈਂ ਫੌਜ ਵਿੱਚ ਭਰਤੀ ਹੋਣਾ ਹੈ। ਅੱਛਾ। ਮੈਂ ਉਹਨਾਂ ਨੂੰ ਆਖਿਆ ਹਾਂ। ਤੇ ਮੈਨੂੰ ਪੁੱਛਣ ਲੱਗੇ ਪੁੱਤਰ ਤੂੰ ਕਿਉਂ ਫੌਜ 'ਚ ਭਰਤੀ ਹੋਣਾ। ਮੈਂ ਗਿਆ, ਮੈਂ ਇਸ ਵਾਸਤੇ ਫੌਜ 'ਚ ਭਰਤੀ ਹੋਣਾ ਜਿਨ੍ਹਾਂ ਲੋਕਾਂ ਨੇ ਮੇਰੇ ਵਾਲਿदैन ਨੂੰ ਸ਼ਹੀਦ ਕੀਤਾ ਹੈ ਨਾ, ਮੈਂ ਉਹਨਾਂ ਕੋਲ ਬਦਲਾ ਲੈਣਾ। ਇਹ ਨਫ਼ਰਤ ਸੀ ਮੇਰੇ ਦਿਲ ਦੇ ਵਿੱਚ ਉਸ ਵੇਲੇ। ਅੱਛਾ। ਮੈਂ ਕਹਿੰਦੇ ਨਾਲ ਮੇਰੇ ਵਾਲਿदैन ਨੂੰ ਮੈਂ ਉਹਨਾਂ ਕੋਲ ਬਦਲਾ ਲੈਣਾ ਹੈ ਤੇ ਮੈਂ ਫੌਜ 'ਚ ਭਰਤੀ ਹੋਣਾ। ਮੈਨੂੰ ਯਾਦ ਹੈ ਉਸ ਵੇਲੇ ਫਿਰ ਉਹ ਜਿਹੜੇ ਕਾਰਿ ਸਾਹਿਬ ਮੇਰੇ ਵਾਲਦ ਸਾਹਿਬ ਕਹਿ ਲਓ ਤੁਸੀਂ, ਜਿਨ੍ਹਾਂ ਨੇ ਮੇਰੀ ਤਰਬੀਅਤ ਕੀਤੀ, ਉਹ ਮੱਥੇ 'ਤੇ ਹੱਥ ਰੱਖ ਕੇ ਤੇ ਉਹ ਸੋਚਣ ਲੱਗ ਗਏ। ਉਹ ਯਾਨੀ ਸੋਚਣ ਲੱਗੇ ਕਿ ਉਹਨਾਂ ਦਾ ਵੀ ਬੱਚਾ ਕੋਈ ਨਹੀਂ ਸੀ। ਹੈ ਜੀ। ਅੱਛਾ। ਹਾਂ, ਉਹਨਾਂ ਦਾ ਬੱਚਾ ਕੋਈ ਨਹੀਂ ਸੀ ਕਿਉਂਕਿ ਇੱਕ ਦਫਾ ਉਹਨਾਂ ਨੇ ਸ਼ਾਦੀ ਕੀਤੀ, ਉਹ ਸ਼ਾਦੀ ਨਾਕਾਮ ਰਹੇ ਥੇ, ਦੁਬਾਰਾ ਸ਼ਾਦੀ ਨਹੀਂ ਕੀਤੀ ਉਹਨਾਂ ਨੇ। ਅੱਛਾ। ਹਾਂ। ਤੇ ਮੈਨੂੰ ਉਹ ਫਿਰ ਕਹਿਣ ਲੱਗੇ ਪੁੱਤਰ ਬੜੀ ਅੱਛੀ ਤੇਰੀ ਸੋਚ ਹੈ, ਲੇਕਿਨ ਮੈਂ ਤੈਨੂੰ, ਤੇਰਾ ਦਿਲ ਹੈ ਕਿ ਤੂੰ ਪਾਕਿਸਤਾਨ ਦੀ ਸਰਹੱਦਾਂ ਦੀ ਹਿਫਾਜ਼ਤ ਕਰੇ, ਲੇਕਿਨ ਮੇਰਾ ਦਿਲ ਹੈ ਕਿ ਪੁੱਤਰ ਤੂੰ ਇਸਲਾਮ ਦੀਆਂ ਸਰਹੱਦਾਂ ਦੀ ਹਿਫਾਜ਼ਤ ਕਰ। ਅੱਛਾ। ਇਹ ਜੁਮਲਾ ਕਿਹਾ ਉਹਨਾਂ ਨੇ। ਵਾਹ ਜੀ ਵਾਹ। ਤੇਰਾ ਦਿਲ ਹੈ ਕਿ ਤੂੰ ਪਾਕਿਸਤਾਨ ਦੀਆਂ ਸਰਹੱਦਾਂ ਦੀ, ਮੇਰਾ ਦਿਲ ਹੈ ਕਿ ਤੂੰ ਇਸਲਾਮ ਦੀਆਂ ਸਰਹੱਦਾਂ ਦੀ ਹਿਫਾਜ਼ਤ ਕਰ। ਉਹਦੇ ਵਿੱਚ ਪਾਕਿਸਤਾਨ ਵੀ ਆ ਜਾਂਦਾ ਹੈ। ਮਾਸ਼ਾਅੱਲਾ। ਹਾਂ। ਤੇ ਮੈਂ ਹੁਣ ਬਹਿਸ ਤੇ ਕੋਈ ਨਾ ਕੀਤੀ, ਮੈਂ ਫਿਰ ਚੁੱਪ ਹੋ ਗਿਆ। ਮੈਂ ਕਿਹਾ ਠੀਕ ਹੈ। ਕਹਿਣ ਲੱਗੇ ਪੁੱਤਰ ਅੱਜ ਤੋਂ ਬਾਅਦ ਤੂੰ ਮੇਰਾ ਪੁੱਤਰ ਹੈ। ਮੇਰਾ ਪੁੱਤਰ ਹੈ। ਇਹਨਾਂ ਨੇ ਜ਼ੁਬਾਨੀ ਆਖਿਆ ਔਰ ਕਹਿਣ ਲੱਗੇ ਪੁੱਤਰ ਮੈਂ ਹੀ ਤੇਰਾ ਪਿਓ ਹੈ, ਮੈਂ ਹੀ ਤੇਰਾ ਭਰਾ ਹੈ, ਮੈਂ ਹੀ ਤੇਰੀ ਮਾਂ ਹੈ, ਸਭ ਕੁਛ ਮੈਂ ਹੀ ਹੈ ਤੇਰਾ। ਉਹਨਾਂ ਨੇ ਫਿਰ ਮੈਨੂੰ ਮਜ਼ੀਦ ਅੱਗੇ ਤਾਲੀਮ ਇਸਲਾਮ ਦੀ ਵੀ, ਦੁਨੀਆ ਦੀ ਵੀ, ਸ਼ਾਦੀ ਕਰਾਈ, ਮਦੀਨਾ ਯੂਨੀਵਰਸਿਟੀ ਭੇਜਿਆ ਪੜ੍ਹਾਉਣ ਵਾਸਤੇ। ਫਿਰ ਜਦੋਂ ਅੱਲ੍ਹਾ ਨੂੰ ਪਿਆਰੇ ਹੋਏ, ਉਹਨਾਂ ਦੀ ਮਸਜਿਦ 'ਚ ਮੈਂ ਹੀ ਉਹਨਾਂ ਦਾ ਨਾਇਬ ਹੈ। ਮੇਰੇ ਆਪਣੇ ਇਸ ਵੇਲੇ 9 ਬੱਚੇ ਨੇ, ਸਾਰੇ ਦੀਨ ਪੜ੍ਹੇ ਨੇ, ਦੁਨੀਆ ਪੜ੍ਹੇ ਨੇ, ਇਹ ਕੰਮ ਕਰਦੇ ਨੇ। ਸ਼ੁਕਰ ਹੈ ਅੱਲਾ ਦਾ। ਲੇਕਿਨ ਇੱਕ ਦਿਲ ਵਿੱਚ ਹਾਲੇ ਤੱਕ ਇਹੀ ਤਮੰਨਾ ਮੌਜੂਦ ਹੈ ਕਿ ਮੇਰੇ ਜਿਹੜੇ ਅਸਲ ਰਿਸ਼ਤੇਦਾਰ ਨੇ ਅੱਲਾ ਕਰੇ ਉਹ ਕਿਸੇ ਤਰ੍ਹਾਂ ਮਿਲ ਜਾਣ ਤਾਂ ਕਿ ਮੈਂ ਉਹਨਾਂ ਦੀ ਖਿਦਮਤ ਕਰਾਂ। ਹਕੀਕਤ ਜਜ਼ਮਾ ਹੈ ਮੇਰੇ ਦਿਲ ਵਿੱਚ, ਮੈਂ ਉਹਨਾਂ ਦੀ ਖਿਦਮਤ ਕਰਾਂ, ਉਹਨਾਂ ਨੂੰ ਵੇਖ ਕੇ ਮੈਂ ਆਪਣੀਆਂ ਅੱਖਾਂ ਦੀ ਠੰਡਕ ਦੂਰ ਕਰ, ਉਹਨਾਂ ਦੀ ਠੰਡਕ ਨੂੰ ਪਹੁੰਚਾਵਾਂ। ਇਹ ਇੱਕ ਦਿਲ ਵਿੱਚ ਮੇਰੀ ਖਾਸ ਰੱਖੀ। ਮੈਂ ਕਿ ਅੱਲਾਹ ਤਾਲਾ ਨੇ ਮੈਨੂੰ ਹਰ ਸ਼ੈ ਦੇ ਦਿੱਤੀ ਇੱਥੇ ਪਾਕਿਸਤਾਨ ਵਿੱਚ। ਮੈਨੂੰ ਅੱਲਾ ਨੇ ਦੌਲਤ ਵੀ ਦਿੱਤੀ, ਦੁਨੀਆ ਵੀ ਦਿੱਤੀ, ਬੱਚੇ ਵੀ ਦਿੱਤੇ, ਕੁਛ ਸ਼ਾਇਦ ਦੀ ਕਮੀ ਨਹੀਂ। ਸਿਰਫ ਅਗਰ ਕਮੀ ਇਹੀ ਕਿ ਮੇਰੇ ਜਿਹੜੇ ਅਸਲ ਰਿਸ਼ਤੇਦਾਰ, ਮੇਰਾ ਦਿਲ ਕਰਦਾ ਕਿ ਮੈਂ ਕਿਸੇ ਨੂੰ ਵੇਖਾਂ, ਇਹ ਭੁੱਖ ਬਾਕੀ ਹੈ। ਅੱਲਾਹ ਤਾਲਾ ਕਾਦਰ ਹੈ, ਇਹ ਭੁੱਖ ਵੀ ਅੱਲਾਹ ਤਾਲਾ ਦੂਰ ਕਰ ਸਕਦਾ ਹੈ ਆਪਣੇ ਭੈਣ ਭਰਾਵਾਂ ਦੀ ਮਦਦ ਦੇ ਨਾਲ। ਉਹਨਾਂ ਵਿੱਚ ਕੋਈ ਤੁਸੀਂ ਹੋ, ਤੁਸੀਂ ਆਓ ਮੇਰੇ ਇੰਟਰਵਿਊ ਲਿਆ, ਇੰਟਰਵਿਊ ਲੈ ਕੇ ਦੁਨੀਆ ਵਿੱਚ ਤੁਸੀਂ ਮਸ਼ਹੂਰ ਕਰੋਗੇ, ਸ਼ਾਇਦ ਕੋਈ ਵਸੀਲਾ ਬਣ ਜਾਏ।
अल्लाह करेगा जी, रब सोना करेगा, मालिक मेहर करेगा अपनी। हाँ। और देखो कि वसीला किस तरह बनता है हाँ। कि कैनेडा तो एक मेरे सिख दोस्त ने मैनू फोन किया, अच्छा। प्यारा सिंह दोसांझ ने, और उन्होंने कहा कि कारी फारूक साहब नूं तुसीं मिलना है जाके लाहौर गुलबर्ग विच। अच्छा। और अज मैं तुहाडे सामने इत्थे गुलबर्ग 2 लाहौर विच बैठा हाँ। हाँ, बहुत अच्छे। और तुहाडी स्टोरी, तुहाडी कहानी दिल चीर देण वाली है। और हर वो बंदा, मैं पहले भी गल की, ये कहानी उस बंदे वास्ते है जिंदे सीने विच दिल है। हाँ, किसी इंसान दा दिल है, बिल्कुल, भावें वो अमरू होवे भावें अब्दुल्ला होवे। बिल्कुल सही, बिल्कुल सही। कारी साहब दा की नाम सी जिन्हां ने तुहाडी परवरिश की? उन्हां दा नाम सी, ना उन्हां दा दसी अब्दुल रहीम। अब्दुल रहीम। हाँ, चार भरा माशाअल्लाह बड़े मौलाना इत्थे लाहौर विच ही मशहूर सन। अच्छा। लेकिन मेरे जिहड़े बुजुर्ग सन ये मशहूर सन अबू मुहम्मद कासमी। अबू मुहम्मद कासमी दे नाम वो मशहूर सन। ये किहड़े मसलक दा मदरसा सी जिथे तुहानूं लिआंदा गया सी? अहले सुन्नत कह लो तुसीं। अहले सुन्नत। अहले सुन्नत। अहले सुन्नत दा सी। अहले सुन्नत। और अजकल तुसीं इस मदरसे दे मुहतमिम भी हो? जी हाँ। और इत्थे बच्चे पढ़ रहे ने? बच्चे माशाल्लाह कुरान हिफ्ज़ करते हैं, दीनी तालीम पढ़ते हैं, क्योंकि मैं तो हुण वड्डी उम्र हो गई है, मेरे बच्चे ही वो सामभते हैं। इस तरह एक होर असीं मदरसा बनाया है दूसरी थां ते लाहौर विच ही है, कॉलेज रोड जगह का नाम है, उत्थे मेरा छोटा पुत्र हुंदा है। माशाअल्लाह। हाँ, छोटा पुत्र हुंदा है। तो बस यही काम असी कर रहे। जिवें कि वाले साहब ने मैनू आख्या सी कि पुत्र मेरा दिल है तू इस्लाम दी सरहदां दी हिफाजत करें, यही सेहत सोच के बच्चों को वही कुछ पढ़ाया है जी, वही असी खिदमत कर रहे हैं। अल्लाह ताला साडे को खिदमत लै देवे और कबूल करे। असी इस्लाम दी इंसानियत दी खिदमत करिए, इंसानियत दी खिदमत करिए। जी हाँ। अच्छा, सानू ये दसो, तुसी डबल MA कीता है? जी हाँ, बिल्कुल। पंजाब यूनिवर्सिटी तो डबल MA किया है, तो सऊदी अरब मदीना यूनिवर्सिटी उत्थे मैं 9 साल पढ़िया, अरबी तालीम उतों का क्वालीफाई। अच्छा। जी हाँ, ठीक। और सारा जदों मैं हुकूमत सऊदीया दी यूनिवर्सिटी तो फारग होया, मैनू उन्होंने नौकरी दी सी कि तेनों असी अपना नुमाइंदा बना के मस्कत भेजते हैं। अच्छा। हाँ जी, लेकिन वालिद साहब ने मना करता सी। अच्छा। मेरे बुजुर्गों ने मना करता, उन्होंने आख्या पुत्र ने तू वापस आ, इत्थे मेरे को आके तू काम कर, तू पुत्र 2 रोटियां खानियां जिथे भी रहेगा, लेकिन मेरा दिल है तू मेरे को आ, इत्थे रह, मेरे सामने रह। अगे तो 9 साल मेरे को दूर रहे है जी, तो मेरे को आके तू इत्थे काम कर, ते दौलत की कोई लोड़ नहीं सानू। कारी साहब, इत्थे आके लगदा नहीं कि रिश्ता दिलां दा हुंदा है? हाँ, खून दे रिश्ते बाज़ औकात फिक्के पै जांदे ने, लेकिन जिहड़ा दिल दा रिश्ता हुंदा है वो। वाह वाह, कितनी सोहनी गल आखी तुसीं। ਜਿਹੜੇ ਦਿਲਾਂ ਦੇ ਰਿਸ਼ਤੇ ਨੇ ਉਹ ਨਹੀਂ ਖਤਮ ਹੁੰਦੇ, ਨਹੀਂ ਖਤਮ ਹੁੰਦੇ, ਬਾਕੀ ਗੱਲ ਉਹ ਨਹੀਂ ਖਤਮ ਹੁੰਦੇ। ਔਰ ਉਹ ਰਿਸ਼ਤਾ ਤੁਹਾਡੇ ਨਾਲ ਪਿਆਰਾ ਸਿੰਘ ਦੋਸਾਂਝ ਦਾ ਵੀ ਹੈ, ਜਿਹੜੇ ਤੁਹਾਡੀ ਪੀੜ ਨੂੰ ਕੈਨੇਡਾ 'ਚ ਬਹਿ ਕੇ ਮਹਿਸੂਸ ਕਰਦਾ ਹੈ, ਔਰ ਫਿਰ ਮੈਨੂੰ ਕਹਿੰਦਾ ਹੈ ਕਿ ਖਯਾਮ ਸਾਹਿਬ ਤੁਸੀਂ ਜ਼ਰੂਰ ਜਾਣਾ ਹੈ, ਕਾਰੀ ਸਾਹਿਬ ਦੀ ਕਹਾਣੀ ਰਿਕਾਰਡ ਕਰਨੀ ਹੈ। ਬਹੁਤ ਅੱਛਾ। ਹਾਂ, ਔਰ ਉਹ ਇੱਕ ਰਿਸ਼ਤਾ ਤੁਹਾਡੇ ਵਾਲਿਦ ਸਾਹਿਬ ਜਿਨ੍ਹਾਂ ਨੇ ਤੁਹਾਨੂੰ ਆਪਣਾ ਬੇਟਾ ਬਣਾਇਆ ਸੀ ਉਹਦਾ ਸੀ, ਔਰ ਉਹੀ ਰਿਸ਼ਤਾ ਅਮਰੂ ਦਾ ਸੀ ਜਿਹੜਾ ਤੁਹਾਡੇ ਵਿਛੜਨ ਤੇ ਖੁੱਲ ਕੇ ਰੋਇਆ ਸੀ। हाँ, बिल्कुल सही है, बिल्कुल सही है। अच्छा, सानू ये दसो, कदे आप वापस अपने पिंड, जिहड़ा अपना पिंड जिहड़ा तुहानू याद पैंदा है, जिथे तुसी रहे सी, अमरू दे घर, बूटे दे घर, वो देवी दासपुरा गए हो कदे? गया तो कदे नहीं मैं, ना ही मौका लग्या। एक दफा सन 84 विच मैं इंडिया गया, दिल्ली का वीजा लैके। 1984 विच? 1984। ਉਹ ਤਾਂ ਬੜੇ ਖਤਰਨਾਕ ਹਾਲਾਤ ਸਨ। ਉਹ ਹਾਲਾਤ ਬਿਲਕੁਲ ਖਤਰਨਾਕ ਸਨ। ਉੱਥੇ ਮੈਂ ਬਾਅਦ ਲੋਕਾਂ ਨਾਲ ਗੱਲ ਕੀਤੀ, ਉਹਨਾਂ ਨੂੰ ਆਪਣੀ ਕਹਾਣੀ ਸੁਣਾਈ, ਤੇ ਮੈਂ ਕਿਹਾ ਇਸ ਤਰ੍ਹਾਂ ਦੇਵੀ ਦਾਸਪੁਰਾ ਹੈ ਇੱਕ ਪਿੰਡ, ਤੇ ਉੱਥੇ ਯਾਰ ਮੈਂ ਜਾਣਾ ਹੈ। ਠੀਕ ਹੈ। ਉੱਥੋਂ ਦਾ ਇੱਕ ਆਦਮੀ ਸੀ ਜਿਹੜਾ ਮੈਨੂੰ ਮਿਲਿਆ, ਕਹਿੰਦਾ ਮੈਂ ਤੈਨੂੰ ਲੈ ਜਾਵਾਂਗਾ, ਤੇਰੇ ਕੋਲ ਇੰਨੇ ਪੈਸੇ ਮੈਂ ਲਾਂਗਾ। ਮੈਂ ਕਿਹਾ ਠੀਕ ਹੈ, ਤੂੰ ਲੈ ਜਾ। ਲੇਕਿਨ ਮੈਂ ਆਪਣਾ ਜਿਹੜਾ ਹੋਟਲ ਦਾ ਮਾਲਕ ਸੀ ਨਾ, ਉਹਦੇ ਨਾਲ ਜ਼ਿਕਰ ਕੀਤਾ। ਮੈਂ ਕਿਹਾ ਇਸ ਤਰ੍ਹਾਂ ਕਰਕੇ ਇੱਕ ਬੰਦਾ ਕਹਿਣ ਡਿਆ ਕਿ ਤੈਨੂੰ ਮੈਂ ਉੱਥੇ ਲੈ ਜਾਵਾਂਗਾ। मैनू उन्होंने आख्या फारूक साहब उसे बिल्कुल ना जाना है जी, बगैर वीजे तो उत्थे ना जाना, हालात खतरनाक ने, तो कोई पता नहीं यो शख्स दे रहा तेन गिरफ्तार करा दे। ठीक है। तो फिर मुश्किल पै जाएगी। मैं क्या ठीक है, तो मैं उन्होंने पूछा, मैं आख्या की तरीका की, कहते वीज़ा हासिल कर।
ਵੀਜ਼ਾ ਲਓ ਤੁਸੀਂ, ਵੀਜ਼ਾ ਲਵੋ ਵੀ ਦੇਵੀਦਾਸਪੁਰਾ ਪਿੰਡ ਜਿਹੜਾ ਜਿਹੜੇ ਵੀ ਜ਼ਿਲ੍ਹੇ ਚ ਆਉਂਦਾ ਹੈ ਪੰਜਾਬ ਦਾ ਵੀਜ਼ਾ ਲਵੋ, ਪੰਜਾਬ ਦਾ ਵੀਜ਼ਾ। ਜੀ ਆ। ਮੈਂ ਫਿਰ ਇੱਕ ਦੋਸਤ ਉਹਦੇ ਵਾਸਤੇ ਨਾਲ ਹੀ ਪਾਸਪੋਰਟ ਦਿੱਤਾ ਕਿਸੇ ਨੂੰ ਆਪਣਾ। ਮੈਂ ਕਿਹਾ, ਉਹ ਕਹਿੰਦਾ ਠੀਕ ਹੈ, ਮੈਂ ਤੁਹਾਡਾ ਇੱਕ ਹਫ਼ਤੇ ਵਿੱਚ ਵੀਜ਼ਾ ਦਵਾ ਦਾਂਗਾ। ਉਸ ਵੇਲੇ ਉਹਨਾਂ ਨੇ ਮੇਰੇ ਕੋਲ 1000 ਰੁਪਇਆ ਲਿਆ। ਠੀਕ ਹੈ, ਠੀਕ ਹੈ। 1000 ਰੁਪਇਆ ਲਿਆ ਤੇ ਕੋਈ 3-4 ਦਿਨਾਂ ਤੋਂ ਬਾਅਦ ਉਹਨੂੰ ਪਾਸਪੋਰਟ ਵਾਪਸ ਕਰਤਾ, ਕਹਿੰਦਾ ਜੀ ਵੀਜ਼ਾ ਨਹੀਂ ਲੱਗ ਰਿਹਾ। ਤੇ 1000 ਰੁਪਏ ਤੋਂ 600 ਰੁਪਇਆ ਉਹਨੇ ਵਾਪਸ ਕੀਤਾ। ਅੱਛਾ, 400 ਰੁਪਇਆ ਕਹਿੰਦਾ ਖਰਚਾ ਹੋ ਗਿਆ। ਮੈਂ ਕਿਹਾ ਠੀਕ ਹੈ, ਕੋਈ ਮਸਲਾ। ਉਦੋਂ ਵੀਜ਼ਾ ਮੇਰਾ ਲੱਗਿਆ ਸੀ ਇੰਡੀਆ ਦਾ 15 ਦਿਨ ਦਾ, ਤੇ 14 ਦਿਨ ਤੋਂ ਬਾਅਦ ਫਿਰ ਮੈਂ ਵਾਪਸ ਆ ਗਿਆ। ਅੱਛਾ, ਇਹ ਤੁਸੀਂ ਦਿੱਲੀ ਰਹੇ ਸੀ? ਦਿੱਲੀ ਰਿਹਾ, ਬਿਲਕੁਲ। ਪੰਜਾਬ ਨਹੀਂ ਆਉਣ ਹੋਇਆ ਸੀ? ਪੰਜਾਬ ਨਹੀਂ ਆਉਣਾ ਹੋਇਆ, ਵਰਨਾ ਤੁਸੀਂ ਦੇਵੀਦਾਸਪੁਰਾ ਜ਼ਰੂਰ ਜਾਂਦੇ, ਬਿਲਕੁਲ। ਤੁਸੀਂ ਬੂਟੇ ਨੂੰ ਮਿਲਦੇ, ਬੂਟੇ ਨੂੰ ਮਿਲਣਾ, ਕੋਈ ਆਪਣੀ ਪਿਛਲੀ ਕੋਈ ਜੜ ਲੱਭਣ ਦੀ ਕੋਸ਼ਿਸ਼ ਕਰਦੇ। ਹਾਂ, ਇਸੇ ਵਾਸਤੇ ਹੀ ਮੈਂ ਗਿਆ ਸਾਂ ਇੰਡੀਆ ਤੋਂ, ਸ਼ਾਇਦ ਕੋਈ ਵਸੀਲਾ, ਕੋਈ ਰਸਤਾ ਬਣ ਜਾਵੇ, ਮੈਂ ਦੇਵੀਦਾਸਪੁਰੇ ਜਾਵਾਂ, ਲੇਕਿਨ ਨਹੀਂ ਬਣ ਸਕਿਆ। ਅੱਜ ਤੱਕ ਨਹੀਂ ਜਾ ਹੋਇਆ। ਅੱਜ ਤੱਕ ਨਹੀਂ ਜਾ ਹੋਇਆ। ਸਾਡੇ ਸੁਣਨ ਵਾਲੇ ਜੀ, ਪੰਜਾਬੀ ਭੈਣ ਭਰਾ, ਸਾਡੇ ਸੱਜਣ ਮਿੱਤਰ ਬੇਲੀ, ਸੋਹਣੀ ਮਾਂ ਬੋਲੀ ਪੰਜਾਬੀ ਬੋਲਣ ਵਾਲੇ ਜਿੱਥੇ ਵੀ ਨੇ ਦੁਨੀਆ 'ਚ, ਲਹਿੰਦਾ ਪੰਜਾਬ, ਚੜ੍ਹਦਾ ਪੰਜਾਬ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ 'ਚ ਨੇ, ਅਸੀਂ ਇੱਕ ਰਿਕੁਐਸਟ ਕਰਨੀ ਹੈ ਔਰ ਦਿਲੋਂ ਹੋ ਕੇ ਅੱਜ ਮਿਹਨਤ ਕਰਨੀ ਹੈ। ਦੇਸੀ ਇਨਫੋਟੇਨਰ ਨੇ ਤੁਹਾਡੀ ਖਿਆਮ ਚੌਹਾਨ ਇੱਕ ਰਿਕੁਐਸਟ ਕਰੇਗਾ, ਤੇ ਜੋ ਕੁਝ ਵੀ ਹੋ ਸਕਦਾ ਹੈ ਦੇਵੀਦਾਸਪੁਰਾ ਦੀ ਉਹ ਫੈਮਿਲੀ ਨੂੰ ਰਾਬਤਾ ਕੀਤਾ ਜਾਵੇ। ਬੂਟਾ ਜਿਉਂਦਾ ਹੋਣਾ ਹੈ, ਉਹ ਇਹਨਾਂ ਦਾ ਹਮ ਉਮਰ ਸੀ, ਜਾਂ ਅਗਾਂ ਉਹਨਾਂ ਦੇ ਘਰ ਵਾਲੇ ਜੋ ਵੀ ਹੈ, ਜਾਂ ਪਿੰਡ ਦੇ ਲੋਕੀ, ਪੁਰਾਣੇ ਬਾਬੇ, ਉਹ ਦੱਸ ਸਕਦੇ ਨੇ ਕਿ ਇਸ ਬੱਚੇ ਨੂੰ, ਜਿਹੜਾ ਉਸ ਵੇਲੇ ਇੱਕ ਮਾਸੂਮ ਬੱਚਾ ਸੀ 2, 2.5, 3 ਸਾਲ ਦਾ, ਜ਼ਖਮੀ ਹਾਲਤ 'ਚ ਕਿੱਥੋਂ ਚੱਕਿਆ ਗਿਆ ਸੀ। ਜਾਂ ਇਸ ਬਾਰੇ ਦੱਸਿਆ ਤੇ ਹੋਣਾ ਹੈ ਅਮਰੂ ਨੇ, ਜਿਨ੍ਹਾਂ ਦਾ ਅਸਲ ਨਾਂ ਅਸੀਂ ਨਹੀਂ ਜਾਣਦੇ, ਲੇਕਿਨ ਅਮਰੂ ਅਮਰੂ ਕਹਿੰਦੇ ਸੀ। ਦੱਸਿਆ ਹੋਣਾ ਹੈ ਕਿ ਫਲਾਣੇ ਪਿੰਡ ਦਾ ਫਲਾਣਿਆਂ ਦਾ ਬੱਚਾ ਹੈ ਜਿਹੜਾ ਮੈਂ ਚੱਕ ਕੇ ਲਿਆਇਆ, ਲਾਵਾਰਸ ਹੋ ਗਿਆ ਸੀ, ਔਰ ਇਹਦੇ ਵੜ ਕੇ ਕਿਸੇ ਨਾ ਕਿਸੇ ਮੁਸੀਬਤ ਦਾ ਸ਼ਿਕਾਰ ਹੋ ਗਏ, ਜਾਂ ਮਾਰੇ ਗਏ, ਸ਼ਹੀਦ ਹੋ ਗਏ, ਜਾਂ ਬਚ ਕੇ ਨਿਕਲਣ 'ਚ ਕਾਮਯਾਬ ਹੋ ਗਏ। ਲੇਕਿਨ ਲੱਗਦਾ ਇੰਝ ਹੀ ਹੈ ਕਿ ਸਿਰਫ ਇਹ ਤੇ ਇਹਨਾਂ ਦੇ ਵਾਲਿਦ ਸਾਹਿਬ, ਇਹਨਾਂ ਦੇ ਬਾਪੂ ਨਿਕਲੇ ਸਨ, ਔਰ ਬਾਕੀ ਘਰ ਵਾਲੇ ਇਹਨਾਂ ਨੂੰ ਯਾਦ ਨਹੀਂ ਆਉਂਦੇ। ਸਿਰਫ ਇਹ ਦੋ ਚੱਲਦੇ, ਇਹਨਾਂ ਨੂੰ ਆਖਰੀ ਮੰਜ਼ਰ ਇਹੀ ਨਜ਼ਰ ਆਉਂਦਾ, ਔਰ ਪਹਿਲਾ ਮੰਜ਼ਰ ਵੀ ਕਿ ਆਪਣੇ ਪਿਓ ਨਾਲ ਕੋਈ ਕੰਧ ਟੱਪੇ ਸੀ, ਉਸ ਤੋਂ ਬਾਅਦ ਅੱਗੋਂ ਕੋਈ ਜੱਥਾ ਪੈ ਗਿਆ ਸੀ ਪੈਲੀਆਂ ਦੇ ਵਿੱਚ ਲੰਘਦਿਆਂ ਹੋਇਆਂ, ਔਰ ਇਹ ਜ਼ਖਮੀ ਹੋ ਗਏ ਸੀ ਜਿਲੇ ਕੜਾ ਘੁੰਮਦਾ ਆ ਕੇ ਲੱਗਿਆ ਸੀ ਇਹਨਾਂ ਨੂੰ, ਤੇ ਇਹਨਾਂ ਦੇ ਵਾਲਿਦ ਸਾਹਿਬ, ਇਹਨਾਂ ਦੇ ਬਾਪੂ ਇਹਨਾਂ ਨੂੰ ਛੱਡ ਕੇ ਤੇ ਭੱਜੇ ਸੀ ਜਾਨ ਬਚਾਉਣ ਵਾਸਤੇ। ਇੰਨਾ ਕੁ ਯਾਦ ਪੈਂਦਾ ਹੈ। ਉਸ ਤੋਂ ਬਾਅਦ ਦੇਵੀਦਾਸਪੁਰਾ ਦੇ ਅਮਰੂ ਇਹਨਾਂ ਨੂੰ ਆਪਣੇ ਘਰ ਲੈ ਕੇ ਆਏ ਸੀ, ਜਿਨ੍ਹਾਂ ਦਾ ਇੱਕ ਪੁੱਤਰ ਬੂਟਾ ਸੀ, ਜਿਹੜਾ ਕਿ ਇਹਨਾਂ ਦਾ ਹਮ ਉਮਰ ਸੀ। ਆਓ ਲੱਭੀਏ ਬੀਤੇ ਸਮੇਂ ਦੀਆਂ ਇਹ ਕਹਾਣੀਆਂ ਦਾ ਸੁਰਾਗ ਲਾਈਏ, ਸਾਰੇ ਮਿਲ ਕੇ ਇਸ ਨੇਕ ਕੰਮ ਦੇ ਵਿੱਚ ਹਿੱਸਾ ਪਾਈਏ। ਆਓ ਇੱਕ ਦੂਜੇ ਦੀਆਂ ਪੀੜਾਂ ਨੂੰ ਸਮਝੀਏ, ਆਓ ਮੁਹੱਬਤਾਂ ਦੇ ਬੂਟੇ ਲਾਈਏ, ਆਓ ਨਫ਼ਰਤ ਦੀ ਵੱਲਾਂ ਨੂੰ ਦਾਤਰੀ ਫੇਰੀਏ, ਆਓ ਸਾਰੇ ਮਿਲ ਕੇ ਇਸ ਪੈਗਾਮ ਨੂੰ ਆਮ ਕਰੀਏ। ਸਾਨੂੰ ਇਹ ਦੱਸੋ ਜੀ, ਜਿਹੜਾ ਪਿਆਰਾ ਸਿੰਘ ਦੋਸਾਂਝ ਜੀ, ਉਹਦੇ ਨਾਲ ਕਿਵੇਂ ਰਾਬਤਾ ਹੋਇਆ ਤੁਹਾਡਾ ਕੈਨੇਡਾ ਵਿੱਚ? ਬਹੁਤ ਅੱਛੇ। ਮੈਂ ਇੱਕ ਦਫਾ ਗਿਆ ਸਾਂ ਕੈਨੇਡਾ, ਕਾਫੀ ਦੇਰ ਦੀ ਗੱਲ, ਪਤਾ ਨਹੀਂ ਕਿੰਨੇ ਸਾਲ ਹੋਏ ਨੇ। ਅੱਛਾ। ਤੇ ਕੈਨੇਡਾ ਇਹ ਮਿਲੇ ਮੈਨੂੰ, ਅੱਛਾ, ਕਿਸੇ ਇੱਕ ਪਾਕਿਸਤਾਨੀ ਦੋਸਤ ਦੇ ਨਾਲ। ਅੱਛਾ ਅੱਛਾ। ਇਹ ਜਦੋਂ ਮਿਲੇ ਤੇ ਇੱਕ ਦੂਜੇ ਨਾਲ ਫਿਰ ਤਾਰਫ ਹੋਇਆ। ਅੱਛਾ। ਤੇ ਮੈਨੂੰ ਇਹਨਾਂ ਨੇ ਪੁੱਛਿਆ ਤੁਸੀਂ ਕਿੱਥੋਂ ਆਏ ਹੋ, ਕੀ ਗੱਲ ਹੈ? ਹਾਂ। ਉਹ ਮੈਂ ਆਪਣੀ ਜੋ ਪੁਰਾਣੀ ਕਹਾਣੀ ਸੁਣਾਈ ਨਾ, ਇਹ ਵਿਚਾਰਾ ਰੋ ਪਿਆ। ਅੱਛਾ। ਇਹ ਦੋਸਾਂਝ ਮੈਨੂੰ ਯਾਦ ਹੈ, ਇਹ ਰੋ ਪਿਆ ਤੇ ਮੈਨੂੰ ਕਹਿੰਦਾ ਅੱਛਾ। ਉਸ ਤੋਂ ਬਾਅਦ ਵਿਚਾਰਾ ਉਹ ਕੋਸ਼ਿਸ਼ ਵਿੱਚ ਰਿਹਾ ਕਿ ਕਿਸੇ ਤਰ੍ਹਾਂ, ਅੱਜ ਹੁਣ ਪਤਾ ਨਹੀਂ ਕਿੰਨੇ ਸਾਲ ਹੋ ਗਏ ਨੇ, ਲੇਕਿਨ ਮੈਂ ਉਹਨੂੰ ਇਹੀ ਕਹਿੰਦਾ ਹੁੰਦਾ ਸਾਂ, ਯਾਰ ਦੋਸਾਂਝ ਤੂੰ ਕਦੇ ਪਾਕਿਸਤਾਨੋਂ ਅਸੀਂ ਇਕੱਠੇ ਚਲੀਏ ਇੰਡੀਆ, ਇੰਡੀਆ ਜਾ ਕੇ ਤੇ ਉਹ ਪਿੰਡ ਜਿਹੜਾ ਉਹ ਲੱਭੀਏ। ਅੱਛਾ। ਕਿਉਂਕਿ ਤੂੰ ਨਾਲ ਹੋਵੇਗਾ ਨਾ, ਮੈਨੂੰ ਜ਼ਿਆਦਾ ਆਸਾਨੀ ਹੈ। ਠੀਕ ਹੈ। ਤੇ ਅਸੀਂ ਜਾ ਕੇ ਉਹ ਪਿੰਡ ਲੱਭ ਕੇ ਉੱਥੇ ਜਾ ਕੇ ਉਹਨਾਂ ਨਾਲ ਗੁਫ਼ਤਗੂ ਕਰੀਏ, ਤੇ ਫਿਰ ਇਹੀ ਇੱਕ ਤਰੀਕਾ, ਹੋਰ ਕੋਈ ਨਹੀਂ। ਹਾਂ, ਹੋਰ ਕੋਈ ਤਰੀਕਾ ਨਹੀਂ। ਬਿਲਕੁਲ। ਕਿਉਂਕਿ ਬਿਲ ਮੁਸ਼ਾਫਾ ਜਿਹੜੀ ਗੱਲਬਾਤ ਹੈ ਉਹ ਹੋਰ ਹੈ। ਉਹ ਮੈਨੂੰ ਕਹਿੰਦਾ ਨਾ ਠੀਕ ਹੈ, ਮੈਂ ਇਨਸ਼ਾਅੱਲਾ ਠੀਕ ਹੈ, ਆਵਾਂਗਾ, ਇਸ ਤਰ੍ਹਾਂ ਕਰਦਾ ਰਿਹਾ। ਔਰ ਕਮਾਲ ਹੈ, ਇੱਕ ਦਫਾ ਆਇਆ ਵੀ ਉਹ ਪਾਕਿਸਤਾਨ। ਅੱਛਾ। ਇੱਕ ਦਫਾ, ਲੇਕਿਨ ਟਾਈਮ ਉਹਦੇ ਕੋਲ ਥੋੜਾ ਸੀ, ਉਹ ਫਿਰ ਅਸੀਂ ਇੰਡੀਆ ਉਦੋਂ ਤਾਂ ਨਾ ਜਾ ਸਕੇ। ਲੇਕਿਨ ਮੈਂ ਆਪਣੇ ਜ਼ਿਹਨ ਵਿੱਚ ਤੇ ਫਿਰ ਇਹੀ ਸੋਚਦਾ ਸਾਂ ਕਿ ਅੱਲਾ ਕਰੇ ਮੈਂ ਇੱਕ ਦਫਾ ਕਿਤੇ ਉਹ ਦੇਵੀਦਾਸਪੁਰ ਖੁਦ ਪਿੰਡ ਪਹੁੰਚਾ, ਪਹੁੰਚ ਗਏ
ਤੇ ਉਹ ਜਿਹੜੇ ਲੋਕ ਸਨ, ਅਗਰ ਉਹਨਾਂ ਨਾਲ ਮੁਲਾਕਾਤ ਹੋਵੇ, ਉਹਨਾਂ ਨੂੰ ਇਹ ਪੁੱਛਾਂ ਯਾਰ ਮੈਨੂੰ ਕਿੱਥੋਂ ਆਉਂਦਾ, ਤੁਸੀਂ ਚੁੱਕਿਆ ਕਿੱਥੋਂ ਹੈ, ਉਹ ਪਿੰਡ ਕਿਹੜਾ ਹੈ ਜਿੱਥੋਂ ਮੈਨੂੰ ਅਮਰੂ ਨੇ ਚੁੱਕਿਆ, ਉਹ ਅਗਰ ਉਹ ਪਿੰਡ ਦਾ ਨਾਂ ਦੱਸ ਦੇ ਤੇ ਫਿਰ ਬੰਦਾ ਪੁੱਛ ਸਕਦਾ ਉਸ ਪਿੰਡ ਦੇ ਲੋਕ ਪਾਕਿਸਤਾਨ ਵਿੱਚ ਕਿੱਥੇ ਆ ਕੇ ਵਸੇ ਨੇ। ਹਾਂ, ਉਹ ਸੁਰਾਗ ਲੱਭ ਲਾਂਗੇ। ਉਹ ਸਾਡਾ ਜਿਹੜਾ ਦੇਸੀ ਇਨਫੋਟੇਨਰ ਚੈਨਲ ਹੈ, ਇਹਨੂੰ ਲੱਖਾਂ ਲੋਕ ਦੇਖਦੇ ਨੇ, ਔਰ ਹੁਣ ਤੱਕ ਇਹਦੇ ਨਾਲ ਕਈ ਫੈਮਲੀਆਂ, ਕਈ ਖਾਨਦਾਨ ਆਪਸ 'ਚ ਮਿਲੇ ਨੇ, ਵਿਛੜੇ ਹੋਏ ਮਿਲੇ ਨੇ। ਉਹ ਆਪਾਂ ਲੱਭਾਂਗੇ ਜ਼ਰੂਰ। ਪਹਿਲੇ ਸਾਨੂੰ ਇਹ ਸੁਰਾਗ ਮਿਲ ਜਾਏ ਕਿ ਤੁਹਾਡਾ ਅਸਲ ਪਿੰਡ ਕਿਹੜਾ ਸੀ ਔਰ ਤੁਹਾਡੀ ਫੈਮਿਲੀ ਕਿਹੜੀ ਸੀ, ਕਿਹੜਾ ਖਾਨਦਾਨ ਸੀ, ਕਿਹੜਾ ਕਬੀਲਾ ਸੀ। ਔਰ ਲੱਗਦਾ ਇੰਝ ਕਿ ਤੁਹਾਡੇ ਪਿੰਡ ਨੂੰ ਘੇਰਾ ਪੈ ਗਿਆ ਸੀ ਔਰ ਤੁਹਾਡੇ ਵਾਲਿਦ ਸਾਹਿਬ ਜਿਹੜੇ ਨੇ, ਤੁਹਾਡੇ ਬਾਪੂ ਜਿਹੜੇ ਨੇ, ਤੁਹਾਨੂੰ ਲੈ ਕੇ ਕੰਧ ਲੰਘੇ ਸੀ, ਪੈਲੀਆਂ ਦੇ ਵਿੱਚ ਵੜੇ ਤੇ ਅੱਗੋਂ ਘੇਰਾ ਜਿਹੜਾ ਸੀ, ਅੱਗੋਂ ਲੋਕ ਪੈ ਗਏ ਤੁਹਾਨੂੰ। ਬਿਲਕੁਲ ਇਸੇ ਤਰ੍ਹਾਂ ਜ਼ਾਹਿਰ ਇੰਝ ਲੱਗਦਾ ਹੈ ਜੀ। ਅੱਲਾਹ ਕਰੇ, ਅੱਲਾਹ ਕਰੇ। ਅੱਛਾ ਜੀ, ਬਹੁਤ ਤੁਹਾਡਾ ਸ਼ੁਕਰੀਆ ਖਯਾਮ ਸਾਹਿਬ। ਵੇਖੋ ਤੁਸੀਂ ਪੁਰਾਣੀਆਂ ਗੱਲਾਂ ਛੇੜ ਦਿੱਤੀਆਂ ਹੈ ਜੀ। ਦਿਲ ਬੜਾ ਹੀ ਮਤਲਬ ਕੀ ਕਹਿ ਸਕਦਾ ਆਦਮੀ ਆ, ਪੁਰਾਣੀਆਂ ਗੱਲਾਂ ਯਾਦ ਕਰਕੇ ਬਾਅਦ ਫਿਰ ਅੱਖਾਂ 'ਚੋਂ ਅਥਰੂ ਆ ਜਾਂਦੇ ਨੇ। ਸਾਨੂੰ ਅੱਲਾਹ ਤਾਲਾ ਤੁਹਾਨੂੰ ਜਜ਼ਾ ਖੈਰ ਦੇਵੇ। ਕਰਨੀਆਂ ਲੋਕਾਂ ਨੂੰ ਤੁਸੀਂ ਮਿਲਵਾਇਆ ਹੈ, ਬੜੀ ਵੱਡੀ ਨੇਕੀ ਹੈ, ਬੜੀ ਮਿਹਰਬਾਨੀ, ਬੜਾ ਵੱਡਾ ਕੰਮ ਹੈ ਜੀ। ਸਾਨੂੰ ਇਹ ਗੱਲ ਦੱਸੋ ਕਿ ਇੱਥੇ ਆ ਕੇ ਜ਼ਾਹਿਰ ਹੈ ਕਬੀਲਾ ਕੋਈ ਨਹੀਂ ਸੀ, ਪਹਿਚਾਣ ਕੋਈ ਨਹੀਂ ਸੀ, ਤੁਹਾਡਾ ਨਾਮ ਮੁਹੰਮਦ ਫਾਰੂਕ ਕਿਹਨੇ ਰੱਖਿਆ? ਬਹੁਤ ਅੱਛੇ, ਬਹੁਤ ਅੱਛੇ। ਮੈਂ ਜਦੋਂ ਕੈਂਪ 'ਚ ਆਇਆ ਮਿਲੀ ਦਾਰੁਲ ਅਤਫਾਲ ਕੈਂਪ 'ਚ ਆਇਆ ਤੇ ਪਹਿਲੇ ਦਿਨ ਅਸੀਂ ਗਏ ਸਕੂਲ। ਸਕੂਲ ਜਦੋਂ ਗਏ ਤੇ ਨਿੱਕੇ ਨਿੱਕੇ ਬੱਚੇ ਤੇ ਉਸਤਾਨੀ, ਉਹਨੇ ਹੁਣ ਨਾਂ ਲਿਖਣੇ ਸਨ, ਉਹ ਨਾਂ ਲਿਖਦੇ ਬੱਚਿਆਂ ਦੇ। ਮੈਨੂੰ ਜਦੋਂ ਪੁੱਛਣ ਲੱਗੀ ਤੇਰਾ ਕੀ ਨਾਂ ਹੈ, ਮੈਂ ਕਿਹਾ ਕਾਕਾ, ਕਿਉਂਕਿ ਪਿੱਛੋਂ ਕਾਕਾ ਹੀ ਮਸ਼ਹੂਰ ਸੀ। ਮੈਂ ਕਿਹਾ ਕਾਕਾ ਮੇਰਾ ਨਾਂ। ਉਹ ਬੱਚੇ ਸਾਰੇ ਹੱਸ ਪਏ, ਉਸਤਾਨ ਵੀ ਹੱਸ ਪਈ। ਮੈਨੂੰ ਕਹਿਣ ਲੱਗੀ ਪੁੱਤਰ ਇਹ ਕਾਕੇ ਤੇ ਸਾਰੇ ਨੇ, ਤੇਰਾ ਨਾਂ ਕੀ ਹੈ? ਮੈਂ ਕਿਹਾ ਨਾਂ ਮੈਨੂੰ ਨਹੀਂ ਪਤਾ, ਮੈਨੂੰ ਨਹੀਂ ਪਤਾ ਮੇਰਾ। ਅੱਛਾ। ਉਸ ਉਸਤਾਨੀ ਨੇ ਫਿਰ ਮੇਰਾ ਨਾਂ ਰੱਖਿਆ ਫਾਰੂਕ। ਫਾਰੂਕ ਫਾਰੂਕ ਔਰ ਇਤਫਾਕ ਦੇਖੋ ਮੈਨੂੰ ਬਾਅਦ 'ਚ ਪਤਾ ਲੱਗਿਆ ਉਹ ਉਸਤਾਨੀ ਖੁਦ ਈਸਾਈ ਸੀ, ਈਸੈਨ ਸੀ। ਅੱਛਾ। ਹਾਂ, ਮੈਨੂੰ ਬਾਅਦ ਪਤਾ ਲੱਗਾ ਈਸੈਨ ਸੀ ਉਸਤਾਨੀ, ਲੇਕਿਨ ਉਹਨੇ ਕਿੱਡਾ ਸੋਹਣਾ ਨਾਮ ਮੇਰਾ ਮੁੰਤਖਬ ਕੀਤਾ, ਫਾਰੂਕ। ਵਾਹ ਜੀ ਵਾਹ, ਇਨਸਾਨੀਅਤ ਜ਼ਿੰਦਾਬਾਦ, ਇਨਸਾਨੀਅਤ ਜ਼ਿੰਦਾਬਾਦ, ਇਨਸਾਨੀਅਤ ਜ਼ਿੰਦਾਬਾਦ। ਵਾਹ ਜੀ। ਫਿਰ ਫਾਰੂਕ ਦੇ ਨਾਂ ਤੇ ਮੈਂ ਮਸ਼ਹੂਰ ਉੱਥੇ ਕੈਂਪ ਦੇ ਵਿੱਚ ਹੀ, ਜਦੋਂ ਮੈਂ ਆਪਣੇ ਹਮ ਕਲਾਸਾਂ ਦੇ ਕਮਰੇ ਦੇ ਵਿੱਚ ਆਇਆ, ਉਹਨਾਂ ਨੂੰ ਦੱਸਿਆ ਮੇਰਾ ਨਾਮ ਫਾਰੂਕ ਹੈ। ਨਹੀਂ ਬਈ ਮੇਰਾ ਨਾਮ ਫਾਰੂਕ, ਮੈਂ ਕਾਕਾ ਨਹੀਂ ਰਹਿ ਗਿਆ, ਮੈਂ ਮੁਸਲਾ ਨਹੀਂ ਰਹਿ ਗਿਆ, ਮੈਂ ਫਾਰੂਕ ਹਾਂ। ਬਿਲਕੁਲ। ਫਿਰ ਜਦੋਂ ਮੈਂ ਆਪਣੇ ਮੌਲਾਨਾ ਦੇ ਕੋਲ ਆਇਆ, ਮੌਲਾਨਾ ਕੋਲ ਆਇਆ ਤੇ ਇੱਥੇ ਮੈਂ ਜਦੋਂ ਕੁਰਾਨ ਹਿਫਜ਼ ਕਰ ਲਿਆ, ਅਗਲੀ ਦੀਨੀ ਤਾਲੀਮ ਪੜ੍ਹਨ ਵਾਸਤੇ ਉਹਨਾਂ ਨੇ ਮੈਨੂੰ ਕਿਤੇ ਹੋਰ ਮਦਰਸੇ ਭੇਜਣਾ ਸੀ। ਅੱਛਾ। ਕਿਉਂਕਿ ਅਗਲੀ ਦੀਨੀ ਤਾਲੀਮ ਇੱਥੇ ਕੋਈ ਨਹੀਂ ਸੀ। ਠੀਕ ਹੈ। ਤੇ ਮੈਨੂੰ ਕਹਿਣ ਲੱਗੇ, ਇੱਕ ਮੈਂ ਮੁੰਡਾ ਸੀ, ਇੱਕ ਮੇਰੇ ਨਾਲ ਇੱਕ ਹੋਰ ਮੁੰਡਾ ਸੀ, ਉਦੋਂ ਅਸੀਂ ਦੋ ਮੁੰਡੇ ਸਾਂ। ਠੀਕ ਹੈ। ਜਿਹੜੇ ਦੋਵਾਂ ਨੇ ਅਸੀਂ ਕੁਰਾਨ ਹਿਫਜ਼ ਕੀਤਾ। ਉਸ ਮੁੰਡੇ ਦਾ ਸੀ ਇਸਹਾਕ। ਇਸਹਾਕ ਮੇਰਾ ਨਾਂ ਸੀ ਫਾਰੂਕ। ਪਿੱਛੋਂ ਅਸੀਂ ਲੈ ਕੇ ਆਏ ਸਾਂ ਦੋਵੇਂ। ਮੈਨੂੰ ਫਿਰ ਉਹਨਾਂ ਬਜ਼ੁਰਗਾਂ ਨੇ ਆਖਿਆ ਪੁੱਤਰ, ਉਹਨਾਂ ਨੇ ਜਦੋਂ ਤੁਸੀਂ ਜਾਓਗੇ ਤੁਹਾਡੇ ਪਿਓ ਦਾ ਨਾਮ ਵੀ ਪੁੱਛਣਾ ਤੇ ਤੁਹਾਡੀ ਜ਼ਾਤ ਵੀ ਪੁੱਛਣੀ ਹੈ, ਉਹ ਲਿਖਣਗੇ। ਠੀਕ ਹੈ। ਤੇਰਾ ਨਾਂ ਅੱਜ ਤੋਂ ਬਾਅਦ, ਤੇਰੇ ਪਿਓ ਦਾ ਨਾਂ ਅੱਜ ਤੋਂ ਬਾਅਦ ਤੂੰ ਅਬਦੁੱਲਾ ਲਿਖਿਆ ਕਰ, ਤੇ ਆਪਣੀ ਜ਼ਾਤ ਜਿਹੜੀ ਉਹ ਤੂੰ ਸੈयद ਬਣਾ। ਅੱਛਾ। ਹਾਂ, ਇਹ ਦੋ ਚੀਜ਼ਾਂ ਫਿਰ ਉਹਨਾਂ ਨੇ ਦੱਸੀਆਂ ਮੈਨੂੰ, ਕਿਉਂਕਿ ਉਹ ਪੁੱਛਣਗੇ ਦਿਨ ਕਿ ਤੇਰਾ ਕੀ ਨਾਮ ਫਾਰੂਕ, ਤੇਰੇ ਪਿਓ ਦਾ ਕੀ ਨਾਂ, ਫਿਰ ਤੂੰ ਉਸੇ ਮੂੰਹ ਚੁੱਕ ਕੇ ਬੈਠੇਗਾ, ਆਖੀ ਜੀ ਅਬਦੁੱਲਾ। ਤੇਰੀ ਜ਼ਾਤ ਪੁੱਛਣਗੇ, ਫਿਰ ਤੂੰ ਕਹਾਂ ਜੀ ਸੈयद। ਅੱਛਾ ਅੱਛਾ। ਫਿਰ ਸੈयद ਮੁਹੰਮਦ ਫਾਰੂਕ, ਸैयद ਮੁਹੰਮਦ ਫਾਰੂਕ ਬਿਨ ਅਬਦੁੱਲਾ। ਵਾਹ ਜੀ ਵਾਹ ਜੀ ਵਾਹ। ਅੱਛਾ। ਅੱਜ ਕੱਲ ਮੇਰੇ ਆਇਡੈਂਟੀ ਕਾਰਡ, ਪਾਸਪੋਰਟ, ਬਸ ਇਹੀ ਨਾਮ ਮੇਰਾ ਚੱਲਦਾ ਹੈ। ਇਹੀ ਚੱਲਦਾ ਹੈ। ਇਹ ਪਾਕਿਸਤਾਨੀ ਨਾਂ ਹੈ ਸਾਡੇ। ਅੱਛਾ। ਅਸਲ ਨਾਂ ਕੀ ਹੈ ਕੋਈ ਪਤਾ ਨਹੀਂ ਹੈ। ਕੋਈ ਕਿ ਘਰ 'ਚ ਕੀ ਨਾਂ ਰੱਖਿਆ ਸੀ, ਜੰਮਣ ਤੇ ਕਿੰਨੀ ਮਠਿਆਈ ਵੰਡੀ ਗਈ ਸੀ, ਕਿੰਨੇ ਲੱਡੂ ਵੰਡੇ ਗਏ ਸਨ, ਕਿਹੜੀ ਫੈਮਿਲੀ ਸੀ, ਕੰਬੋਜ ਸੀ, ਰਾਈ ਸੀ, ਜੱਟ ਸੀ, ਰਾਜਪੂਤ ਸੀ, ਕੋਈ ਪਤਾ ਨਹੀਂ। ਯਾ ਅੱਲਾ, ਯਾ ਬਸ ਅੱਲਾ ਦੇ ਕੰਮ। ਹਾਂਜੀ, ਕੀ ਕਰ ਸਕਦਾ।
ਹੁਣ ਜਿਹੜੀ ਤੁਸੀਂ ਮੇਰੀ ਕਹਾਣੀ ਸੁਣੀ ਹੋ, ਮੇਰੀ ਕਹਾਣੀ ਸੁਣ ਕੇ ਤੁਹਾਡਾ ਦਿਲ ਕਿੰਨਾ ਖਰਾਬ ਹੋਇਆ। ਮੇਲੇ ਦਾਰੋ ਤਫਾਲ ਵਿੱਚ ਜਿੰਨੇ ਬੱਚੇ ਬੱਚੀਆਂ ਸਭ ਦੀਆਂ ਇਹੀ ਕਹਾਣੀਆਂ। ਅੱਛਾ, ਉਹਨੂੰ ਬੱਚੇ ਬੱਚੀਆਂ ਦੀ ਫਿਰ ਕੀ ਬਣਿਆ? ਕਬੀਲਾ ਇੱਕ ਨਵਾਂ ਹੀ ਬਣ ਗਿਆ, ਉਹ ਕਬੀਲਾ ਲਾਵਾਰਸਾਂ ਦਾ ਕਬੀਲਾ। ਹਾਂ ਮਾਸ਼ਾਅੱਲਾ, ਦੇਖੋ ਤੁਸੀਂ ਹੈਰਾਨ ਹੋਵੋਗੇ। ਉਹ ਜਿਹੜੇ ਬੱਚੀਆਂ ਸਾਡਾ ਆਪਸ ਵਿੱਚ ਤਾਰਫ, ਆਪਸ ਵਿੱਚ ਲੈਣ ਦੇਣ, ਜਦੋਂ ਕਿਹੜੇ ਕਿੱਥੇ ਗਏ, ਕਈਆਂ ਦੇ ਸਾਨੂੰ ਨਾਂ ਪਤੇ ਯਾਦ ਨੇ। ਅੱਛਾ, ਅਸੀਂ ਆਪਸ ਵਿੱਚ ਮਿਲਦੇ ਹਾਂ, ਮੁਲਾਕਾਤਾਂ ਕਰਦੇ ਹਾਂ, ਟੈਲੀਫੋਨ ਤੇ ਗੱਲ ਹੁੰਦੀ ਹੈ, ਔਰ ਬਲਕਿ ਕਈਆਂ ਨੇ ਆਪਸ ਵਿੱਚ ਬੱਚਿਆਂ ਦੇ ਵਿਆਹ ਕੀਤੇ ਨੇ, ਰਿਸ਼ਤੇਦਾਰੀਆਂ ਹੋ ਗਈਆਂ, ਰਿਸ਼ਤੇਦਾਰੀਆਂ ਹੋ ਗਈਆਂ, ਸਾਂਝਾ ਦਰਦ, ਸਾਂਝੀ ਪੀੜ, ਸਾਂਝਾ ਰਿਸ਼ਤਾ। ਵਾਹ। ਇਸੇ ਤਰ੍ਹਾਂ ਮੇਰੇ ਘਰ ਇੱਕ ਮੇਰੇ ਦੋਸਤ ਦੀ ਬੱਚੀ ਹੈ। ਅੱਛਾ, ਮੇਰੇ ਘਰ ਉਸ ਲਾਵਾਰਸ ਕੈਂਪ ਦੇ ਦੋਸਤ ਦੀ ਬੱਚੀ। ਬਿਲਕੁਲ ਹੈ, ਉਹ ਰਿਸ਼ਤਾ ਕਦੇ ਨਹੀਂ ਟੁੱਟ ਸਕਦਾ। ਨਹੀਂ ਹੁਣ ਟੁੱਟ। ਅੱਛਾ, ਉਹਦੀ ਬੱਚੀ ਮੇਰੇ ਘਰ ਹੈ ਜੀ। ਅੱਛਾ ਅੱਛਾ, ਉਹ ਤੁਸੀਂ ਉਹਦੀ ਸ਼ਾਦੀ ਕੀਤੀ ਹੈ? ਹਾਂ, ਬੱਚੇ ਦੀ ਆਪਣੇ ਬੇਟੇ ਦੇ ਨਾਲ। ਜੀ ਹਾਂ। ਤੁਹਾਡੀ ਨੂੰਹ ਹੈ? ਮੇਰੀ ਨੂੰਹ ਹੈ। ਤੁਹਾਡੀ ਨੂੰਹ ਹੈ ਉਹ ਬੱਚੀ। ਇਸੇ ਤਰ੍ਹਾਂ ਹੋਰ ਕਈ ਦੋਸਤ ਨੇ, ਹਾਂ, ਕਈ ਮੁੰਡੇ ਨੇ, ਉਹਨਾਂ ਦੀ ਕਿਸੇ ਦੀ ਕਿਸੇ ਘਰ ਹੈ, ਕਿਸੇ ਦੀ ਕਿਸੇ ਘਰ ਹੈ। ਕੋਈ ਵਿਚਾਰੇ ਕਰਾਚੀ ਟੁੱਟ ਗਏ, ਕੋਈ ਮੁਲਤਾਨ ਟੁੱਟ ਗਏ, ਕੋਈ ਲਾਹੌਰ, ਕੋਈ ਸਿਆਲਕੋਟ, ਜਿਹਦਾ ਇੱਕ ਦੂਸਰੇ ਨੂੰ ਪਤਾ ਹੈ, ਉਹ ਟੈਲੀਫੋਨ ਤੇ ਹੱਲ ਕਰਦੇ ਰਹਿੰਦੇ ਨੇ। ਕੱਲ੍ਹ ਹੀ ਮੈਂ ਇੱਕ ਦੋਸਤ ਨੇ ਮੇਰੇ ਕਰਾਚੀ, ਉਹਨਾਂ ਨੇ ਗੱਲ ਕੀਤੀ, ਸੁਣਾਓ ਜੀ ਕੀ ਹਾਲ ਚਾਲ ਹੈ। ਉਹ ਪੁਰਾਣੇ ਸਾਡੇ ਨਾਲ ਕੈਂਪ 'ਚ ਰਹੇ ਨੇ। ਕਦੇ ਕਦੇ ਫਿਰ ਦਿਲ ਆਉਂਦਾ ਜਿੱਥੇ ਕੋ ਰਹਿੰਦਾ ਉਹਨਾਂ ਨਾਲ ਗੱਲਬਾਤ ਕਰੀ ਜੀ, ਦਿਲ ਨੂੰ ਤਸੱਲੀ ਦੇ ਲੈ ਲਈਏ। ਸਾਡੇ ਭੈਣ ਭਰਾ ਇਹ ਹੋਈ ਨੇ, ਭੈਣ ਭਰਾ ਸਾਡੇ ਇਹ ਹੋਈ ਨੇ। ਬਿਲਕੁਲ ਠੀਕ। ਹਾਂ, ਕਿਉਂਕਿ ਇਕੱਠੇ ਇਹਨਾਂ ਨਾਲ ਜ਼ਿੰਦਗੀ ਗੁਜ਼ਾਰੀ। ਠੀਕ ਹੈ ਨੇ। ਲਓ ਜੀ, ਅੱਜ ਦੀ ਕਹਾਣੀ ਤੁਸੀਂ ਸੁਣੀ, ਔਰ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਲੈ ਕੇ ਅਸੀਂ ਤੁਹਾਡੇ ਤੱਕ ਆਉਂਦੇ ਰਹਾਂਗੇ। ਅਸੀਂ ਉਮੀਦ ਕਰਾਂਗੇ ਇਸ ਕਹਾਣੀ ਨੂੰ ਤੁਸੀਂ ਸ਼ੇਅਰ ਕਰੋਗੇ ਆਪਣੇ ਯਾਰਾਂ ਬੇਲੀਆਂ ਨਾਲ, ਆਪਣੇ ਭੈਣਾਂ ਭਰਾਵਾਂ ਨਾਲ, ਆਪਣੇ ਜਾਣਨ ਵਾਲਿਆਂ ਦੇ ਨਾਲ। ਔਰ ਮੇਰਾ ਲਵ ਸਭ ਨੂੰ ਸਲਾਮ ਦੁਆ, ਸਭ ਨੂੰ ਖੈਰ ਖੈਰੀਅਤ, ਅੱਲਾ ਕਰੇ ਮੁਲਾਕਾਤਾਂ ਹੋਣਗੀਆਂ। ਇਨਸ਼ਾਅੱਲਾ ਮੁਲਾਕਾਤਾਂ ਹੋਣਗੀਆਂ ਜੀ। ਰਹੀ ਹਯਾਤੀ ਫਿਰ ਮਿਲਾਂਗੇ, ਕੁਝ ਪੁੱਛਾਂ ਕੁਝ ਦੱਸਾਂਗੇ। ਰਹੀ ਹਯਾਤੀ ਫਿਰ ਮਿਲਾਂਗੇ, ਕੁਝ ਪੁੱਛਾਂ ਕੁਝ ਦੱਸਾਂਗੇ। ਦੁੱਖ ਸੁੱਖ ਸਾਰੇ ਸਾਂਝੇ ਆਪਣੇ, ਮਿਲ ਕੇ ਰੋਵਾਂ ਹੱਸਾਂਗੇ। ਰਹੀ ਹਯਾਤੀ ਫਿਰ ਮਿਲਾਂਗੇ। ਖਿਆਮ 'ਚ ਆਉਣ ਨੂੰ ਦਿਓ ਇਜਾਜ਼ਤਾਂ, ਫਿਰ ਮੁਲਾਕਾਤਾਂ ਹੋਣਗੀਆਂ, ਫਿਰ ਮੇਲੇ ਹੋਣਗੇ। ਅੱਲਾ ਬੇਲੀ। ਰੱਬ ਰੱਖ, ਰੱਬ ਰੱਖ।